जी अस्सलाम वालेकुम वीरो। ਅਸੀਂ ਅੱਜ ਗੱਲ ਕਰਨ ਲੱਗੇ ਹਾਂ ਆਪਣੀ ਭੈਣਾਂ ਨਾਲ ਔਰ ਨੋਸ਼ੀ ਨੇ ਮੇਰੇ ਨਾਲ ਸੁਮਈਆ ਨੇ ਇੱਕ ਸਾਈਵਾਲ ਦੀ ਬੇਟੀ ਸੀ, ਪੰਜਾਬ ਦੀ ਬੇਟੀ ਸੀ। ਉਹਦੀ ਸ਼ਾਦੀ ਹੋਈ ਬਲੋਚਿਸਤਾਨ ਔਰ ਉੱਥੇ ਕਾਫੀ ਅਰਸੇ ਤੋਂ ਸੀ। ਉਹਦੇ ਪੇਰੈਂਟਸ ਜਿਹੜੇ ਸੀ ਉਹ ਬਾਰ-ਬਾਰ ਰਾਬਤਾ ਕਰਦੇ ਸਨ। ਉਹ ਸ਼ੌਹਰ ਜਿਹੜਾ ਸੀ ਉਹ ਕੰਜ਼ਰਵੇਟਿਵ ਸੀ, ਉਹਨੇ ਮਾਰਦਾ ਕੁੱਟਦਾ ਵੀ ਸੀ। ਉਹਨਾਂ ਕਈ ਵਾਰੀ ਉਹਨੂੰ ਵਾਪਸ ਕਰਨ ਦਾ ਵੀ ਰਿਕੁਐਸਟ ਕੀਤੀ ਕਿ ਚੱਲ ਤੂੰ ਉਹਨੂੰ ਘਰ ਸਾਨੂੰ ਮਿਲਣ ਦੇ। ਉਹਨੇ ਮਿਲਣ ਵੀ ਨਹੀਂ ਦਿੱਤਾ ਔਰ ਫਾਈਨਲੀ ਜਿਹੜਾ ਹੈ ਕਿ ਉਹਦੀ ਲਾਸ਼ ਜਿਹੜੀ ਹੈ ਕੁਝ ਜਮਾਲੀ ਸੀ, ਪੁਲਿਸ ਵਾਲਾ ਉੱਥੋਂ ਉਹਨੇ ਲੈਟਰ ਭੇਜਿਆ ਨਾਲ ਤੇ ਉਹ ਲਾਸ਼ ਪਾਰਸਲ ਕਰ ਦਿੱਤੀ ਕਿ ਜੀ ਤੁਹਾਡੀ ਜਿਹੜੀ ਬੇਟੀ ਹੈ ਉਹ ਮਰ ਗਈ ਹੈ, ਉਹਦੇ ਸ਼ੌਹਰ ਨੇ ਉਹਨੂੰ ਮਰਡਰ ਕਰਤਾ। ਤੋ ਅਸੀਂ ਇਸ ਮੁੱਦੇ ਤੇ ਇਸ ਵਾਸਤੇ ਗੱਲ ਕਰਨ ਵਾਸਤੇ ਬੈਠੇ ਹਾਂ ਕਿ ਅਸੀਂ ਦੇਖਦੇ ਹਾਂ ਕਿ ਤੁਸੀਂ ਆਪ ਇਮੇਜਿਨ ਕਰ ਸਕਦੇ ਹੋ ਕਿ ਅਗਰ ਇਹੀ ਸਿਚੁਏਸ਼ਨ ਅਸੀਂ ਉਲਟ ਕਰ ਲਈਏ, ਕੋਈ ਬਲੋਚਿਸਤਾਨ ਦੀ ਬੇਟੀ, ਕੋਈ ਉਹ ਬਲੋਚਾਂ ਦੀ ਬੇਟੀ ਇੱਥੇ ਆ ਕੇ ਮਰਡਰ ਹੋ ਜਾਂਦੀ ਤੇ ਉਹਦੇ ਉੱਤੇ ਸਾਡੇ ਨੈਸ਼ਨਲ ਮੀਡੀਆ ਤੇ ਕਿੰਨਾ ਰਿਐਕਸ਼ਨ ਹੋਣਾ ਸੀ। ਸਾਡੀ ਜਿਹੜੀ ਲਿਬਰਲ ਸੈਕੂਲਰ ਐਲੀਟ ਹੈ ਉਹਦੇ ਵਿੱਚ ਕਿੰਨਾ ਜ਼ਿਆਦਾ ਰੱਦੇ ਅਮਲ ਆਉਣਾ ਸੀ ਸਾਡੇ ਆਪਣੇ ਪੰਜਾਬ ਦੇ ਵਿੱਚ। ਔਰ ਉਹਦਾ ਕਿੰਨਾ ਜ਼ਿਆਦਾ ਉਹਨਾਂ ਖੁਦ ਬਲੋਚਾਂ ਨੇ ਉਹਦੇ ਤੇ ਇਤਜਾਜ ਕਰਨਾ ਸੀ। ਔਰ ਉਹ ਇਤਜਾਜ ਤੁਸੀਂ ਡਾਕਟਰ ਸ਼ਾਜ਼ੀਆ ਵਾਲਾ ਹਾਲੇ ਤੱਕ ਸੁਣਦੇ ਹੋ ਕਿ ਉਹ ਬਰਸਾ ਬਰਸ ਇਤਜਾਜ ਜਾਰੀ ਰਹਿੰਦਾ ਹੈ। ਇਸੇ ਤਰ੍ਹਾਂ ਲਾਈਕਵਾਈਜ਼ ਸਿੰਧ ਹੋਵੇ ਜਾਂ KPK ਹੋਏ, ਉਥੋਂ ਦੀ ਅਗਰ ਕੋਈ ਬੇਟੀ ਨਾਲ ਕੋਈ ਜ਼ਿਆਦਤੀ ਹੋ ਜਾਏ, ਬੇਟੀ ਵਾਲੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ, ਕਿਸੇ ਬੰਦੇ ਨਾਲ ਜ਼ਿਆਦਤੀ ਹੋ ਜਾਏ ਪੰਜਾਬ 'ਚ ਤੇ ਉਹ ਨਹੀਂ ਛੱਡਿਆ ਜਾਂਦਾ। ਸਾਡੇ ਤੁਹਾਨੂੰ ਪਤਾ ਹੈ ਸਾਡਾ ਵਜ਼ੀਰ ਆਲਾ ਬਲੋਚ ਹੈ, ਬਲੋਚਿਸਤਾਨ ਦਾ ਆਪਣਾ ਵਜ਼ੀਰ ਆਲਾ ਜਾਮ ਸਾਹਿਬ ਨੇ, ਉਹ ਬਲੋਚ ਨੇ। ਔਰ ਪਹਿਲੇ ਤੇ ਇਹਨਾਂ ਦੋਵਾਂ ਬਲੋਚਾਂ ਦੀ ਜ਼ਿੰਮੇਵਾਰੀ ਹੈ ਕਿ ਇਹ ਆਪਣੀ ਰਵਾਇਤ ਨੂੰ ਜ਼ਰਾ ਵਾਜ਼ੇ ਕਰਨ। ਮੈਂ ਇੱਕ ਪੰਜਾਬੀ ਸੈਯਦ ਹਾਂ, ਮੈਂ ਸਵਾਲ ਇਹਨਾਂ ਦੋ ਬੰਦਿਆਂ ਕੋਲੋਂ ਪੁੱਛਣਾ ਕਿ ਇਹ ਆਪਣੀ ਰਵਾਇਤ ਦੱਸਣ ਕਿ ਇੱਕ ਬੇਟੀ ਦਾ ਕਤਲ ਜਿਹੜਾ ਹੈ ਉਹ ਇਸ ਤਰ੍ਹਾਂ ਬੇਈਮਾਨਾ ਕਤਲ ਔਰ ਉਸ ਤੋਂ ਬਾਅਦ ਉਹਦੀ ਲਾਸ਼ ਭੇਜਦੇ ਨਹੀਂ ਔਰ ਬਿਨਾਂ ਕਿਸੇ ਸਟੇਟਮੈਂਟ ਦੇ। ਕੋਈ CM ਬਲੋਚਿਸਤਾਨ ਵੱਲੋਂ ਸਟੇਟਮੈਂਟ ਨਹੀਂ ਆਈ। ਸਾਡਾ ਆਪਣਾ ਜਿਹੜਾ ਪੰਜਾਬ ਦਾ CM ਹੈ ਉਹ ਵੀ ਬਲੋਚ ਨਸਲਨ, ਔਰ ਉਹ ਸਾਡੇ ਇੱਥੇ ਸਕਾਲਰਸ਼ਿਪ ਜਿਹੜੇ ਨੇ ਪੰਜਾਬ ਦੇ ਮੁੰਡਿਆਂ ਦੇ, ਧੀਆਂ ਦੇ, ਪੁੱਤਰਾਂ ਦੇ, ਉਹ ਬਲੋਚਾਂ ਦੇ ਬੱਚਿਆਂ ਨੂੰ ਵੰਡਦਾ ਫਿਰਦਾ ਹੈ। ਉਹ ਸਾਡੇ ਜਿਹੜਾ ਬਜਟ ਹੈ ਉਹ ਬਲੋਚਿਸਤਾਨ ਨੂੰ ਦਿੰਦਾ ਫਿਰਦਾ ਹੈ। ਲੇਕਿਨ ਇਹ ਇੱਕ ਪੰਜਾਬ ਦੀ ਬੇਟੀ ਕਤਲ ਹੋਈ ਹੈ ਉੱਥੇ, ਉਹਦੇ ਤੇ ਨਾ ਕੋਈ CM ਪੰਜਾਬ ਵੱਲੋਂ ਕੋਈ ਸਟੇਟਮੈਂਟ ਸੁਣਨ ਨੂੰ ਮਿਲੀ, ਨਾ CM ਬਲੋਚਿਸਤਾਨ ਵੱਲੋਂ ਕੋਈ ਸਟੇਟਮੈਂਟ ਆਈ ਹੈ ਹਾਲੇ ਤੱਕ, ਔਰ ਨਾ ਹੀ ਸਾਡੇ ਕੋਈ ਮੇਨ ਸਟ੍ਰੀਮ ਮੀਡੀਆ ਦੇ ਕਿਸੇ ਵੱਡੇ ਚੈਨਲ ਨੇ ਉਹਦਾ ਜ਼ਿਕਰ ਕੀਤਾ, ਔਰ ਨਾ ਹੀ ਜਿਹੜੇ ਸਾਡੇ ਹਿਊਮਨ ਰਾਈਟ ਐਕਟਿਵਿਸਟ ਨੇ, ਜਿਹੜੇ ਮਾਰੂਫ ਨੇ, ਜਿਨ੍ਹਾਂ ਨੂੰ ਤੁਸੀਂ ਅਕਸਰ ਦੇਖਦੇ ਹੋ ਕਿ ਉਹ ਜਾਂ ਫੈਮਿਨਿਜ਼ਮ ਦੇ ਹਕੂਕ, ਔਰਤਾਂ ਦੇ ਹਕੂਕ ਦੀ ਗੱਲ ਕਰ ਰਹੀਆਂ ਹੁੰਦੀਆਂ ਨੇ, ਖਵਾਤੀਨ, ਹਿਨਾ ਜਲਾਨੀ ਨੇ, ਤਾਇਰਾ ਅਬਦੁੱਲਾ ਸਾਹਿਬਾ ਨੇ, ਹੋਰ ਬਹੁਤ ਸਾਰੇ ਨੇ, ਜਬਰਾਨ ਨਾਸਰ ਵਗੈਰਾ ਨੇ, ਸਾਡੇ ਆਪਣੇ ਲਾਲ ਗਰੁੱਪ ਵਾਲੇ ਤੈਮੂਰ ਰਹਿਮਾਨ ਸਾਹਿਬ ਨੇ। ਇਹਨਾਂ ਸਾਰਿਆਂ ਨੂੰ ਬਲੋਚਾਂ ਦਾ ਬਹੁਤ ਦਰਦ ਜਾਗਦਾ ਹੈ ਔਰ ਅੱਛੀ ਗੱਲ ਹੈ, ਹਿਊਮੈਨਿਟੀ ਹੋਣੀ ਚਾਹੀਦੀ ਹੈ। ਲੇਕਿਨ ਕੀ ਗੱਲ ਹੈ, ਪੰਜਾਬ 'ਚ ਇਨਸਾਨ ਨਹੀਂ ਵਸਦੇ, ਪੰਜਾਬ ਦੀ ਧੀ ਨਹੀਂ ਹੁੰਦੀ, ਜਾਂ ਪੰਜਾਬ ਦਾ ਪੁੱਤਰ ਨਹੀਂ ਹੁੰਦਾ। ਉੱਥੋਂ ਮੁੰਡਿਆਂ ਦੀਆਂ, ਪੁੱਤਰਾਂ ਦੀਆਂ ਲਾਸ਼ਾਂ ਤਾਂ ਬਹੁਤ ਅਸੀਂ ਪਹਿਲੇ ਵੀ ਇੱਕ ਅਰਸੇ ਤੋਂ ਰਿਸੀਵ ਕਰ ਰਹੇ ਹਾਂ, ਔਰ ਉਹ ਲਾਸ਼ਾਂ ਬਾਕਾਇਦਾ CNIC ਚੈੱਕ ਕਰਕੇ ਭੇਜੀਆਂ ਜਾਂਦੀਆਂ ਨੇ। ਮਤਲਬ ਉਹਦੇ 'ਚ ਕੋਈ ਸ਼ੱਕ ਸ਼ੁਬੇ ਵਾਲੀ ਗੱਲ ਨਹੀਂ। ਲੇਕਿਨ ਸਾਡੇ ਨੈਸ਼ਨਲ ਮੀਡੀਆ ਦਾ ਇੰਨਾ ਨੈਗੇਟਿਵ ਰੋਲ ਹੈ ਕਿ ਉਹ ਜਦੋਂ ਉੱਥੇ ਕੋਈ ਪੰਜਾਬੀ ਮਾਰਿਆ ਜਾਂਦਾ ਹੈ ਤੇ ਉਹ ਉਹਨੂੰ ਕਹਿੰਦੇ ਨੇ ਜੀ ਇਹ ਲੇਬਰ ਮਾਰੀ ਗਈ, ਔਰ ਲੇਬਰ ਸੀ ਜੀ ਉਹ ਉੱਥੋਂ ਦੀ ਸੀ, ਗੁਜਰਾਂਵਾਲੇ ਦੀ ਸੀ, ਉਕਾੜੇ ਦੀ ਸੀ, ਉਹ ਲੇਬਰ ਕਰਕੇ ਦੱਸਿਆ ਜਾਂਦਾ ਹੈ, ਰਹੀਮ ਯਾਰ ਖਾਨ ਦੀ ਸੀ। ਲੇਕਿਨ ਜਦੋਂ ਕੋਈ ਪਸ਼ਤੂਨ, ਕੋਈ ਬਲੋਚ, ਕੋਈ ਸਿੰਧੀ ਮਾਰਿਆ ਜਾਂਦਾ ਤੇ ਬਕਾਇਦਾ ਦੱਸਿਆ ਜਾਂਦਾ ਕਿ ਸਿੰਧੀ ਮਾਰਿਆ ਗਿਆ ਪੰਜਾਬ 'ਚ, ਬਲੋਚ ਮਾਰਿਆ ਗਿਆ ਜਾਂ ਪਸ਼ਤੂਨ ਮਾਰਿਆ ਗਿਆ। ਸੋ ਇਹ ਬੜਾ ਵੱਡੇ ਲੈਵਲ ਦੀ ਇੱਕ ਹਿਪੋਕ੍ਰੇਸੀ ਜਿਹੜੀ ਉਹ ਸਾਨੂੰ ਮੀਡੀਆ ਤੇ ਵੀ ਦਿਸਦੀ ਹੈ, ਔਰ ਜਿਹੜੇ ਸਾਡੇ ਸੋ ਕਾਲਡ ਹਿਊਮਨ ਰਾਈਟ ਐਕਟਿਵਿਸਟ ਨੇ ਉਹਨਾਂ 'ਚ ਵੀ ਦਿਸਦੀ ਹੈ, ਔਰ ਦੂਜੇ ਜਿਹੜੇ ਸੋਸ਼ਲ ਐਕਟਿਵਿਸਟ ਨੇ ਉਹਨਾਂ 'ਚ ਵੀ ਦਿਸਦੀ। ਤੇ ਮੈਂ ਸਭ ਤੋਂ ਪਹਿਲੇ ਸੁਮਈਆ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਦੱਸੋ ਇਹਦੀ ਕੀ ਵਜ੍ਹਾ ਹੈ, ਇਸ ਰਵੱਈਏ ਦੀ, ਔਰ ਅਸੀਂ ਇਹਦੇ ਨਾਲ ਕਿਵੇਂ ਨਿਬੜ ਸਕਦੇ ਹਾਂ? ਮੁਖਤਸਰ ਹੈ ਕਿ ਪਹਿਲੇ ਤੇ ਅਫਸੋਸ ਹੈ ਬਹੁਤ ਜ਼ਿਆਦਾ, ਤੇ ਰਵਾਇਤੀ ਕਿਸਮ ਦਾ ਅਫਸੋਸ ਨਹੀਂ ਹੈ।
बहुत ही दिल दुखान घटना है ਜਿਹੜੀ ਵਾਪਰੀ। ਪਰ ਇਹਦਾ ਜਿਸ ਤਰ੍ਹਾਂ ਤੁਸੀਂ ਸਵਾਲ ਪੁੱਛਿਆ ਟੂ ਦਾ ਪੁਆਇੰਟ ਹੀ ਗੱਲ ਕਰਨੇ ਆ, ਕਿਉਂਕਿ ਜ਼ਾਹਿਰ ਹੈ ਲੋਕਾਂ ਨੂੰ ਵੀ ਪਹਿਲੇ ਤੇ ਇਹ ਚੀਜ਼ ਹੈ ਨਾ ਕਿ ਸਾਡਾ ਕੋਈ ਪ੍ਰੈਜ਼ੈਂਸ ਹੀ ਨਹੀਂ ਹੈ। ਮਤਲਬ ਤੁਸੀਂ ਵੇਖੋ ਕਿ ਮਤਲਬ ਸਾਡੀ ਜਿਹੜੀ ਉਹ ਅਵੇਅਰਨੈਸ ਹੈ ਆਮ ਲੋਕਾਂ ਦੀ, ਉਹ ਇੰਨੀ ਨਹੀਂ ਹੈ ਪੰਜਾਬ ਦੇ ਮਸਲਿਆਂ ਬਾਰੇ ਜਾਂ ਪੰਜਾਬ ਦੇ ਨਾਲ ਜਿਹੜੇ ਇਸ਼ੂਜ਼ ਨੇ ਉਹਨਾਂ ਬਾਰੇ। ਲੋਕਾਂ ਦੀ ਅਵੇਅਰਨੈਸ ਦਾ ਉਹ ਲੈਵਲ ਨਹੀਂ ਹੈ। ਇਹਦੇ 'ਚ ਕਿਹਨੂੰ ਤੁਸੀਂ ਪੁੱਛੋਗੇ ਕਿਹਨੂੰ ਇਲਜ਼ਾਮ ਦੇ ਦੋਸ਼ ਦੇਈਏ। ਅਕਸਰ ਸਾਡੇ ਬਲੋਚ ਤੇ ਪਸ਼ਤੂਨ ਤੇ ਸਿੰਧੀ ਭਰਾ ਕਹਿੰਦੇ ਨੇ ਕਿ ਏਅਰ ਟਾਈਮ ਉਹਨਾਂ ਨੂੰ ਨਹੀਂ ਲੱਭਦਾ, ਕਿਉਂਕਿ ਮੀਡੀਆ ਜਿਹੜਾ ਹੈ ਉਹ ਅਗੇਨ ਮੀਡੀਆ ਵੀ ਪੰਜਾਬੀ ਹੈ, ਐਸਟੈਬਲਿਸ਼ਮੈਂਟ ਵੀ ਪੰਜਾਬੀ ਹੈ, ਰਿਸੋਰਸਿਸ ਵੀ ਪੰਜਾਬੀਆਂ ਦੇ ਕੋਲ ਨੇ। ਲੇਕਿਨ ਅਗਰ ਵੇਖਿਆ ਜਾਏ ਤੇ ਪੰਜਾਬ ਦੀ ਆਮ ਲੁਕਾਈ ਨੂੰ ਜਿਹੜੇ ਮਸਲੇ ਨੇ ਉਹਨਾਂ ਨੂੰ ਵੀ ਏਅਰ ਟਾਈਮ ਨਹੀਂ ਲੱਭਦਾ। ਤਾਂ ਹੀ ਤੇ ਤੁਹਾਨੂੰ ਤੇ ਮੈਂ ਇਸ ਇੱਕ ਆਲਟਰਨੇਟ ਪਲੇਟਫਾਰਮ ਤੇ ਇਸ ਬਾਰੇ ਗੱਲ ਕਰਨੀ ਪੈ ਰਹੀ, ਕਿਉਂਕਿ ਸਾਡੇ ਜਿਹੜੇ ਇਹ ਇਸ਼ੂਜ਼ ਨੇ, ਜਿਸ ਤਰ੍ਹਾਂ ਤੁਸੀਂ ਆਪ ਵੀ ਕਹਿ ਰਹੇ ਹੋ ਕਿ ਅਸੀਂ ਏਲੀਅਨ ਇੱਕ ਐਂਟੀਟੀ ਦੇ ਤੌਰ ਤੇ, ਮਤਲਬ ਸਾਨੂੰ ਕਿਹਾ ਗੁਜਰਾਂਵਾਲਾ, ਤੇ ਗੁਜਰਾਂਵਾਲਾ ਕਿੱਥੇ ਹੈ? ਉਹ ਜਾਣਦੇ ਕਿਤੇ ਗੁਜਰਾਂਵਾਲਾ ਪੰਜਾਬ ਦੇ ਅੰਦਰ ਹੈ। ਜੇ ਸਾਈਵਾਲ ਹੈ ਕਿੱਥੇ ਹੈ? ਪੰਜਾਬ ਦੇ ਅੰਦਰ ਹੈ। ਇਹ ਸਾਰਾ ਕੁਝ ਜਿਹੜਾ ਨਾ ਅਸੀਂ ਅਨਨੋਨ ਕੁਆਂਟੀਟੀ ਆ ਇਸ ਫੈਡਰੇਸ਼ਨ ਦੇ ਅੰਦਰ, ਤੇ ਉਹਦਾ ਅਹਿਸਾਸ ਜਿਹੜਾ ਨਾ ਅਨਫੋਰਚੂਨੇਟਲੀ ਸਾਨੂੰ ਹੈ ਨਹੀਂ, ਕਿਉਂਕਿ ਅਸੀਂ ਬੇਸ਼ੁਮਾਰ ਪੰਜਾਬੀ ਜਿਹੜੇ ਨਾ ਪੰਜਾਬ ਤੋਂ ਬਾਹਰ ਪੈਰ ਹੀ ਨਹੀਂ ਪਾਉਂਦੇ, ਠੀਕ ਹੈ ਨਾ। ਨਾ ਅਸੀਂ ਕਰਾਚੀ ਜਾਣੇ ਆ, ਮਤਲਬ ਸਿੰਧ ਅੰਦਰੂਨੇ ਸਿੰਧ ਜਾਣੇ ਆ, ਨਾ ਸਾਨੂੰ ਬਲੋਚਿਸਤਾਨ ਜਾਣਾ ਸਾਡਾ ਹੁੰਦਾ ਹੈ, ਨਾ ਪਖਤੂਨਖਵਾ ਅਸੀਂ ਜਾਣੇ ਆ ਕਿ ਸਾਨੂੰ ਪਤਾ ਚੱਲੇ ਕਿ ਸਾਡੇ ਬਾਰੇ ਉਹ ਲੋਕੀ ਕੀ ਸੋਚਦੇ ਨੇ। ਔਰ ਜਿਹੜੀ ਮੀਡੀਆ ਤੇ ਵਿਖਾਈ ਜਾਂਦੀਆਂ ਨੇ ਕਿ ਪੰਜਾਬ ਨੂੰ ਅਫਗਾਨਿਸਤਾਨ ਤੋਂ ਲੈ ਕੇ, ਕਾਬੁਲ ਤੋਂ ਲੈ ਕੇ ਤੇ ਬੰਗਾਲ ਤੱਕ ਗਾਲਾਂ ਪੈਂਦੀਆਂ ਨੇ, ਉਹ ਪੰਜਾਬੀ ਇਹੋ ਹੀ ਸਮਝਦਾ ਹੈ ਕਿ ਉਹ ਤੇ ਪਾਕਿਸਤਾਨ ਨੂੰ ਪੈ ਰਹੀ ਹੈ, ਠੀਕ ਹੈ। ਉਹਨੂੰ ਇਹ ਅਹਿਸਾਸ ਨਹੀਂ ਹੁੰਦਾ, ਇਹ ਸੋਚਦਾ ਨਹੀਂ ਹੈ ਕਿ ਉਹ ਜਿਹੜੀਆਂ ਗਾਲਾਂ ਨੇ ਉਹ ਪੰਜਾਬੀ ਦਾ ਨਾਂ ਲੈ ਕੇ, ਪੰਜਾਬ ਦਾ ਨਾਂ ਲੈ ਕੇ ਉਹ ਗਾਲਾਂ ਪੈਂਦੀਆਂ ਨੇ। ਤੇ ਇਹ ਜਿਹੜਾ ਮੀਡੀਆ ਹੈ, ਹੁਣ ਤੁਸੀਂ ਕਹੋਗੇ ਕਿ ਇਹ ਮੀਡੀਆ ਇਸ ਤਰ੍ਹਾਂ ਕਿਉਂ ਕਰ ਰਿਹਾ, ਇੱਕ ਤੇ ਕਮਰਸ਼ੀਅਲੀ ਉਹਨਾਂ ਦੇ ਲਈ ਵਾਇਬਲ ਵੀ ਨਹੀਂ ਹੈ ਕਿ ਉਹ ਪੰਜਾਬ ਨੂੰ ਜਾਂ ਪੰਜਾਬੀ ਦੇ ਮੁੱਦਿਆਂ ਨੂੰ ਚੁੱਕਣ, ਉਹਨਾਂ ਦੇ ਲਈ ਨਹੀਂ, ਕਿਉਂਕਿ ਸਾਡਾ ਜਿਹੜਾ ਸਟੇਟ ਨੈਰੇਟਿਵ ਹੈ ਉਹ ਇਹਨਾਂ ਨੂੰ ਕਹਿੰਦਾ ਕਿ ਇਹ ਸੁਬਾਈਅਤ ਹੈ। ਮਤਲਬ ਇਹ ਤੁਸੀਂ ਜੇ ਪੰਜਾਬ ਦੀ ਗੱਲ ਕਰੋਗੇ, ਸਿੰਧ ਦੀ ਗੱਲ ਕਰੋਗੇ ਤੇ ਇਹ ਸੁਬਾਈਅਤ ਹੈ, ਇਹਨੂੰ ਨਾ ਭੁਲਾਓ। ਇਸ ਤਰ੍ਹਾਂ ਤੁਸੀਂ ਅਸੀਂ ਉਹਨਾਂ ਦੀ ਗੱਲ ਮੰਨ ਲੈਨੇ ਆ ਕਿ ਇਹ ਸੁਬਾਈਅਤ ਹੈ, ਲੇਕਿਨ ਇਹ ਸਿਰਫ ਪੰਜਾਬ ਕਿਉਂ ਨਾ ਕਰੇ, ਬਾਕੀ ਸਾਰੇ ਕਰ ਰਹੇ ਨੇ। ਮਤਲਬ ਤੁਸੀਂ ਇੱਕ ਸਮੁੰਦਰ ਹੈ, ਉਹਦੇ ਅੰਦਰ ਸਾਰੀ ਮੱਛੀਆਂ ਸ਼ਿਕਾਰ ਕਰ ਰਹੀਆਂ ਨੇ, ਤੇ ਇੱਕ ਭੇਡੂ ਤੁਸੀਂ ਉਹਦੇ ਵਿੱਚ ਸੁੱਟਦਾ ਤੇ ਉਹਨੂੰ ਕਿਹਾ ਹੈ ਬਸ ਤੂੰ ਹੀ ਸ਼ਿਕਾਰ ਨਹੀਂ ਕਰਨਾ, ਤੂੰ ਬਸ ਸ਼ਿਕਾਰ ਹੋਣਾ ਹੈ, ਤੇ ਬਾਕੀ ਮੱਛੀਆਂ ਦਾ ਰਾਈਟ ਹੈ ਕਿ ਉਹ, ਕਿਉਂਕਿ ਸੋ ਕਾਲਡ ਉਹਨਾਂ ਨੇ ਉਹਨਾਂ ਨੂੰ ਡੱਬ ਕਰਤਾ ਹੈ ਕਿ ਉਹ ਛੋਟੀਆਂ ਨੇ, ਠੀਕ ਹੈ, ਉਹ ਛੋਟੇ ਸੂਬੇ, ਸੋ ਕਾਲਡ ਛੋਟੇ ਸੂਬੇ ਨੇ, ਤੇ ਪੰਜਾਬ ਜਿਹੜਾ ਨਾ ਉਹ ਵੱਡਾ ਹੈ। ਤੇ ਇਸ ਕਰਕੇ ਜਿਹੜਾ ਨਾ ਪੰਜਾਬ ਨੂੰ ਇਹ ਸਹਿਣਾ ਚਾਹੀਦਾ। ਮਤਲਬ ਉਹਦੀ ਡਿਫਰੈਂਟ ਲੌਜਿਕਸ ਨੇ ਜਿਹੜੇ ਉਹ ਦਿੰਦੇ ਨੇ, ਇਸ ਤਰ੍ਹਾਂ ਦੀ ਲੌਜਿਕਸ ਨੇ। ਲੇਕਿਨ ਇਹਦੇ ਪਿੱਛੇ ਹੁਣ ਕਹਾਣੀ ਕੀ, ਉਹ ਤੇ ਤੁਸੀਂ ਅੱਗੇ ਚੱਲੋਗੇ ਤੇ ਹੋਰ ਵੀ ਅਸੀਂ ਗੰਢਾਂ ਖੋਲਾਂਗੇ, ਪਰ ਇੰਨੀ ਗੱਲ ਕਾਫੀ ਹੈ। ਜੀ ਨੋਸ਼ੀ, ਤੁਸੀਂ ਦੱਸੋ ਕਿ ਤੁਸੀਂ ਤਾਂ ਮਾਸ਼ਾਅੱਲਾ ਬਹੁਤ ਐਕਟਿਵ ਹੋ ਔਰ ਤੁਹਾਡਾ ਇੱਕ ਸੋਸ਼ਲ ਸਰਕਲ ਕਾਫੀ ਵਸੀ ਹੈ, ਵਿਮਨ ਰਾਈਟਸ ਵਾਸਤੇ ਵੀ ਗੱਲ ਕਰਦੇ ਹੋ, ਇਸ ਤੋਂ ਇਲਾਵਾ ਵੀ ਬੜੇ ਜੈਨੂਇਨ ਇਸ਼ੂਜ਼ ਦੇ ਉੱਤੇ ਤੁਸੀਂ, ਮੈਨੂੰ ਪਤਾ ਹੈ ਇੱਕ ਸਰਜੀ ਮੇਡ ਵਾਲਾ ਇਸ਼ੂ ਵੀ ਹੋਇਆ ਸੀ, ਉਹਦੇ ਤੇ ਵੀ ਤੁਸੀਂ ਬੜਾ ਅੱਛਾ ਕੰਮ ਕੀਤਾ। ਉਹ ਬੱਚੀ ਦਾ ਜਿਹੜਾ ਬਲੱਡ ਟ੍ਰਾਂਸਫਿਊਜ਼ਨ ਦਾ ਇਸ਼ੂ ਸੀ। ਤੇ ਇਹ ਜਿਹੜਾ ਸਾਡੇ ਪੰਜਾਬ ਦੀਆਂ ਧੀਆਂ 'ਚ ਜਿਹੜੀਆਂ ਸਪੈਸ਼ਲੀ ਪੜ੍ਹੀਆਂ ਲਿਖੀਆਂ, ਜਿਹਨਾਂ ਨੂੰ ਕਹਿੰਦੇ ਹਾਂ ਅਸੀਂ ਲਿਬਰਲ ਐਲੀਟਸ ਦੀਆਂ ਬੱਚੀਆਂ ਨੇ, ਜਿਹੜੀਆਂ ਸਾਨੂੰ ਔਰਤ ਮਾਰਚ ਨਜ਼ਰ ਆਉਂਦੀਆਂ ਨੇ, ਉਹ ਇਸ ਇਸ਼ੂ ਇੰਜ ਦੇ ਮੁੱਦਿਆਂ ਦੇ ਉੱਤੇ ਕਿਉਂ ਨਜ਼ਰ ਨਹੀਂ ਆਉਂਦੀਆਂ? ਕੀ ਇਹਦੇ ਨਾਲ ਕੋਈ ਸਾਡਾ ਐਕਟਿਵਿਜ਼ਮ ਪੰਜਾਬੀਆਂ ਦਾ ਘਟ ਜਾਂਦਾ ਹੈ ਕਿ ਅਸੀਂ ਕਿਸੇ ਪੰਜਾਬੀ ਵਰਸਸ ਬਲੋਚ ਦੀ ਜਦੋਂ ਗੱਲ ਆਏ ਤੇ ਅਸੀਂ, ਚੂੰਕਿ ਬਾਕੀ ਮੁੱਦਿਆਂ ਦੇ ਉੱਤੇ ਅਸੀਂ ਬਲੋਚ ਨੂੰ ਸਪੋਰਟ ਕਰ ਰਹੇ ਹੁੰਦੇ ਹਾਂ ਅਗੇਂਸਟ ਐਸਟੈਬਲਿਸ਼ਮੈਂਟ, ਤੇ ਇੱਕ ਆਮ ਪੰਜਾਬੀ ਨੂੰ ਵੀ ਅਸੀਂ ਉਹਦੇ ਨਾਲ ਹੀ ਜੋੜਦੇ, ਐਸਟੈਬਲਿਸ਼ਮੈਂਟ ਹੀ ਬਣਾ ਦਿੱਤਾ ਜਿਹੜਾ ਬੜਾ ਮਜ਼ਲੂਮ ਹੈ, ਤੇ ਇੱਥੇ ਕਿਉਂ ਖਾਮੋਸ਼ ਨੇ?
ਅੱਛਾ, ਸਭ ਤੋਂ ਪਹਿਲੇ ਤੇ ਤੁਹਾਡਾ ਸ਼ੁਕਰੀਆ, ਤੁਸੀਂ ਮੈਨੂੰ ਇਨਵਾਈਟ ਕੀਤਾ ਹੈ। ਦੂਸਰਾ, ਇਹ ਬੜਾ ਅਫਸੋਸਨਾਕ ਵਾਕਿਆ ਮੈਨੂੰ ਤੇ ਅੱਜ ਤੁਸੀਂ ਜਦੋਂ ਭੇਜੀ ਹੈ ਤੇ ਡਿਟੇਲ ਉਹਦੀ ਮੇਰੇ ਤੱਕ ਪਹੁੰਚੀ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਜਿਹੜੇ ਲੋਕ ਮਤਲਬ ਜਿਹੜੇ ਇਸ਼ੂਜ਼ ਮੈਂ ਉਠਾਨੀ ਹੈ ਉਹ ਨਾਰਮਲੀ ਮੈਨੂੰ ਡਾਇਰੈਕਟ ਇਨਬਾਕਸ ਚ ਆਉਂਦੇ ਨੇ ਜਾਂ ਕਾਲ ਤੇ ਦੱਸੇ ਜਾਂਦੇ ਨੇ, ਮੈਂ ਉਹਦੀ ਤਹਿਕੀਕ ਕਰਨੀ ਹੈ ਤੇ ਉਸ ਤੋਂ ਬਾਅਦ ਅਸੀਂ ਉਹਦੇ ਤੇ ਕੰਮ ਕਰਨੇ ਆ। ਮੈਂ ਆਪਣਾ ਜ਼ਾਤੀ ਦੱਸ ਰਹੀ ਹਾਂ, ਬਾਕੀ ਜਿਹੜੇ ਲੋਕ ਨੇ ਐਕਟਿਵਿਸਟ ਨੇ ਉਹ ਕਿਸ ਤਰ੍ਹਾਂ ਕੰਮ ਕਰਦੇ ਨੇ, ਮੇਰਾ ਉਹਨਾਂ ਦੇ ਨਾਲ ਮਤਲਬ ਕੋਈ ਡਾਇਰੈਕਟ ਇੰਟਰੈਕਸ਼ਨ ਨਹੀਂ ਹੁੰਦਾ। ਤੇ ਤੁਹਾਨੂੰ ਪਤਾ ਹੈ ਮੇਰਾ ਜਿਹੜਾ ਸਿਆਸੀ ਤੌਰ ਤੇ ਤਾਲੁਕ ਹੈ ਉਹ ਅਵਾਮੀ ਵਰਕਰਸ ਪਾਰਟੀ ਦੇ ਨਾਲ ਹੈ, ਤੇ ਉਹਨਾਂ ਦੀ ਵੀ ਮੈਂ ਵਿਮਨ ਸੈਕਟਰੀ ਹਾਂ, ਤੇ ਉਸ ਹਵਾਲੇ ਨਾਲ ਵੀ ਮੇਰੇ ਕੋਲ ਜਿਹੜੀਆਂ ਔਰਤਾਂ ਦੇ ਹਵਾਲੇ ਨਾਲ ਚੀਜ਼ਾਂ ਆ ਰਹੀਆਂ ਹੁੰਦੀਆਂ ਨੇ ਉਹਦੇ ਚ ਤੇ ਮਤਲਬ ਓਵਰਆਲ ਪੂਰੇ ਪਾਕਿਸਤਾਨ ਤੋਂ ਔਰਤਾਂ ਹੁੰਦੀਆਂ ਨੇ ਨਾ, ਮਤਲਬ ਮੈਂ ਜਿੰਨੇ ਵੀ ਕੇਸ ਕੀਤੇ ਨੇ ਉਹ ਕਿਤੋਂ ਵੀ ਹੋ ਸਕਦੇ ਨੇ, ਪੰਜਾਬ ਦਾ ਵੀ ਹੋ ਸਕਦਾ ਹੈ, ਬਲੋਚਿਸਤਾਨ ਦਾ ਵੀ ਹੋ ਸਕਦਾ ਹੈ, ਕੇਪੀ ਦਾ ਵੀ ਹੋ ਸਕਦਾ ਹੈ। ਮਤਲਬ ਮੈਂ ਇਹ ਸਮਝਦੀ ਹਾਂ ਕਿ ਧੀਆਂ ਤੇ ਸਾਂਝੀਆਂ ਨੇ, ਅਸੀਂ ਉਹਨਾਂ ਨੂੰ ਦਾਇਰਿਆਂ 'ਚ ਨਹੀਂ ਰੱਖ ਸਕਦੇ ਕਿ ਅਗਰ ਬਲੋਚਿਸਤਾਨ ਦੀ ਬੇਟੀ ਹੈ ਤੇ ਅਗਰ ਉਹਦੇ ਨਾਲ ਜ਼ਿਆਦਤੀ ਹੋਈ ਹੈ ਤੇ ਪੰਜਾਬ ਖੁਸ਼ ਹੋ ਜਾਏ, ਜਾਂ ਪੰਜਾਬ ਦੀ ਬੇਟੀ 'ਚ ਬਲੋਚਿਸਤਾਨ ਨਾਲ ਜ਼ਿਆਦਤੀ ਹੋਈ ਹੈ ਤੇ ਪੰਜਾਬੀ ਜਿਹੜਾ ਹੈ ਬਲੋਚੀ ਖੁਸ਼ ਹੋ ਜਾਏ। ਨਹੀਂ, ਇਹ ਗਲਤ ਰਵੱਈਆ ਹੈ। ਰਵੱਈਆ ਇਹ ਹੋਣਾ ਚਾਹੀਦਾ ਹੈ ਕਿ ਧੀ ਜਿਹਦੀ ਵੀ ਹੈ ਉਹ ਧੀ ਹੈ, ਉਹਦੇ ਤੇ ਕੋਈ ਠੱਪਾ ਨਹੀਂ ਹੈ, ਕੋਈ ਉਹਦੇ ਤੇ ਬਲੋਚੀ ਦਾ ਠੱਪਾ ਨਹੀਂ ਹੈ, ਕੋਈ ਉਹਦੇ ਤੇ ਕੋਈ ਪੰਜਾਬੀ ਦਾ ਨਹੀਂ, ਕੋਈ ਪਖਤੂਨ ਦਾ ਨਹੀਂ ਹੈ, ਕੋਈ ਕਿਸੇ ਹੋਰ ਤੁਸੀਂ ਸਿੰਧੀ ਦਾ ਠੱਪਾ ਜਿਹੜਾ ਹੈ ਨਾ ਉਹ ਅਸੀਂ ਨਹੀਂ ਲਗਾ ਸਕਦੇ। ਬਤੌਰ ਇਨਸਾਨ, ਬਤੌਰ ਔਰਤ ਉਹਦੇ ਨਾਲ, ਬਤੌਰ ਇੱਕ ਬੇਟੀ ਉਹਦੇ ਨਾਲ ਜ਼ਿਆਦਤੀ ਹੋਈ ਹੈ, ਇਹਦੇ ਉੱਤੇ ਪੂਰੀ ਸਾਰੇ ਦੋਸਤਾਂ ਨੂੰ, ਸਾਰੇ ਸਾਥੀਆਂ ਨੂੰ, ਮੈਂ ਤੇ ਇਹੋ ਹੀ ਕਹਾਂਗੀ ਕਿ ਸਾਰੇ ਸਾਥੀਆਂ ਨੂੰ ਉਹਦੇ ਉੱਤੇ ਆਵਾਜ਼ ਚੁੱਕਣੀ ਚਾਹੀਦੀ ਹੈ ਕਿ ਉਹਦੇ ਨਾਲ ਇੱਕ ਜ਼ਿਆਦਤੀ ਹੋਈ ਹੈ। ਸਾਡਾ ਕੰਮ ਹੈ ਕਿ ਉਹਦੇ ਇਨਸਾਫ ਵਾਸਤੇ ਗੱਲ ਕਰੀਏ ਕਿ ਉਸ ਬੱਚੀ ਦੇ ਨਾਲ ਦੂਸਰੇ ਸ਼ਹਿਰ ਦੇ ਵਿੱਚ, ਦੂਸਰੇ ਸੂਬੇ ਦੇ ਵਿੱਚ ਜਾ ਕੇ ਜ਼ਿਆਦਤੀ, ਜਿੱਥੇ ਉਹ ਦੱਸ ਵੀ ਨਹੀਂ ਸਕਦੀ, ਉਹਦਾ ਜਾਣਨ ਵਾਲਾ ਕੋਈ ਨਹੀਂ, ਉਹਦੇ ਮਾਂ-ਬਾਪ ਨਾਲ ਰਾਬਤਾ ਨਹੀਂ, ਕੋਈ ਨਜ਼ਦੀਕ ਨਹੀਂ ਹੈਗਾ। ਔਰ ਸ਼ਾਦੀ ਕਿਸ ਲਈ ਕੀਤੀ ਜਾਂਦੀ ਹੈ ਨਾ, ਬੱਚੀਆਂ ਖੁਸ਼ ਰਹਿਣ ਆਪਣੇ ਘਰ 'ਚ, ਹੱਸਣ ਖੇਡਣ, ਬੱਚੇ ਹੋਣ, ਜ਼ਿੰਦਗੀ ਚਲੋ ਚੰਗੀ ਲੱਗਦੀ ਹੈ। ਅਗਰ ਇਹੋ ਮਾਰ ਪੀਟ ਵਾਲੇ ਮਾਹੌਲ ਔਰ ਉਸ ਤੋਂ ਬਾਅਦ ਫਿਰ ਅਸੀਂ ਲਾਸ਼ਾਂ ਹੀ ਵਸੂਲ ਕਰਨੀਆਂ ਨੇ ਆਪਣੇ ਬੱਚਿਆਂ ਦੀਆਂ, ਤੇ ਫਿਰ ਮਤਲਬ ਉਹ ਤੇ ਕੋਈ ਹਾਲ ਨਹੀਂ ਰਹਿ ਗਿਆ। ਰਿਆਸਤ ਇਸ ਮਾਮਲੇ ਦੇ ਵਿੱਚ ਮੈਂ ਇਸ ਤਰ੍ਹਾਂ ਸਮਝਨੀ ਹੈ, ਅਗਰ ਅਸੀਂ ਇਹਨੂੰ ਮੈਂ ਆਪਣੇ ਮਤਲਬ ਮੇਰਾ ਆਪਣਾ ਜ਼ਾਹਿਰ ਇੱਕ ਨੁਕਤਾ ਨਜ਼ਰ ਹੈ, ਮੈਂ ਉਹਦੇ ਹਵਾਲੇ ਨਾਲ ਗੱਲ ਕਰਾਂਗੀ ਕਿ ਅਸੀਂ ਰਿਆਸਤ ਵੀ ਸ਼ਾਇਦ ਕਿਤੇ ਨਾ ਕਿਤੇ ਉਹਦਾ ਜਿਹੜਾ ਸਾਨੂੰ ਨੈਰੇਟਿਵ ਨਜ਼ਰ ਆਉਂਦਾ ਹੈ ਜਾਂ ਉਹ ਜੋ ਸਿਨੈਰੀਓ ਬਣਿਆ ਹੋਇਆ ਅੱਜ ਕੱਲ੍ਹ ਪਿਛਲੇ 3 ਸਾਲ ਦੇ ਅੰਦਰ ਖਾਸ ਤੌਰ ਤੇ, ਕਿ ਉਹ ਬਹੁਤ ਜ਼ਿਆਦਾ ਇੱਕ ਤੇ ਸ਼ਿੱਦਤ ਪਸੰਦੀ ਹੈ, ਦੂਸਰਾ ਇੰਤਹਾ ਪਸੰਦੀ ਹੈ, ਸੋਚ ਦੇ ਵਿੱਚ ਵੀ ਆ ਗਈ ਹੈ, ਤੁਹਾਡੇ ਇਬਾਦਤ ਦੇ ਵਿੱਚ ਵੀ ਆ ਗਈ ਹੈ, ਤੁਹਾਡੇ ਜਿਹੜੇ ਚੱਲਦੇ ਨੇ ਮਸਲਨ ਕੋਈ ਵੀ ਚੀਜ਼ ਹੈ ਉਹਦੇ ਵਿੱਚ ਤੁਹਾਡੀ ਇੱਕ ਇੰਤਹਾ ਪਸੰਦੀ ਹੈ, ਤੁਹਾਡੇ 'ਚ ਅਦਮ ਬਰਦਾਸ਼ਤ ਆ ਗਈ ਕਿਸੇ ਵੀ ਲਈ ਨਾ, ਮਤਲਬ ਪੰਜਾਬੀ ਜਿਹੜਾ ਉਹ ਬਲੋਚੀ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਬਲੋਚ ਜਿਹੜਾ ਉਹ ਪੰਜਾਬੀ ਨੂੰ ਨਹੀਂ ਕਰ ਰਿਹਾ, ਸਿੰਧੀ ਜਿਹੜਾ ਉਹ ਪਖਤੂਨ ਨਾਲ ਲੜ ਰਿਹਾ, ਪਖਤੂਨ ਜਿਹੜਾ ਉਹ ਪੰਜਾਬੀ ਨਾਲ ਲੜ ਰਿਹਾ, ਮਤਲਬ ਸਾਰੇ ਇੱਕ ਦੂਸਰੇ ਦੇ ਉਹ ਪਏ ਨੇ। ਲੇਕਿਨ ਉਹਦੇ ਤੇ ਨਾਕਾਮੀ ਜਿਹੜੀ ਹੈ ਉਹ ਨਾਕਾਮੀ ਮਤਲਬ ਉਹਨਾਂ ਵਿਚਾਰੇ ਲੋਕਾਂ ਦੀ ਨਹੀਂ ਹੈਗੀ ਜਿਹੜੇ ਇਹਨਾਂ ਸੂਬਿਆਂ ਦੇ ਰਿਹਾਇਸ਼ੀ ਨੇ। ਮਤਲਬ ਇੱਕ ਆਮ ਪੰਜਾਬੀ ਦੀ ਇੱਕ ਆਮ ਬਲੋਚ ਦੇ ਨਾਲ ਕੀ ਲੜਾਈ ਹੋ ਸਕਦੀ ਹੈ? ਕੋਈ ਲੜਾਈ ਨਹੀਂ ਨਾ, ਮਤਲਬ ਇੱਕ ਮੈਨੂੰ ਤੇ ਅੱਜ ਤੱਕ ਨਜ਼ਰ ਨਹੀਂ ਆਇਆ ਕਿ ਇੱਕ ਆਮ ਬਲੋਚੀ ਨੇ ਬਤੌਰ ਪੰਜਾਬੀ ਮੇਰੇ ਨਾਲ ਕਦੀ ਨਫ਼ਰਤ ਦਾ ਇਜ਼ਹਾਰ ਕੀਤਾ ਹੈ। ਮੈਂ ਕਦੀ ਆਮ ਪੰਜਾਬੀ ਨੂੰ ਕਦੀ ਕਿਸੇ ਬਲੋਚ ਦੇ ਨਾਲ ਵੀ ਨਹੀਂ ਦੇਖਿਆ, ਕਿਸੇ ਪਖਤੂਨ ਨਾਲ ਨਹੀਂ ਦੇਖਿਆ। ਮੇਰੇ ਹਰ ਸੂਬੇ ਦੇ ਜਿਹੜੇ ਲੋਕ ਨੇ ਮੇਰੇ ਨਾਲ ਸ਼ਾਮਿਲ ਨੇ, ਮਤਲਬ ਮੇਰੇ ਫੇਸਬੁੱਕ ਸਰਕਲ ਦੇ ਵਿੱਚ ਨੇ। ਅਸੀਂ ਅਗਰ ਮਿਲਦੇ ਹਾਂ, ਬੈਠਦੇ ਹਾਂ, ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਕੋਈ ਇਸ਼ੂ ਹੁੰਦਾ ਹੈ, ਜ਼ੁਲਮ ਹੈ, ਜ਼ੁਲਮ ਨੂੰ ਅਸੀਂ ਨਹੀਂ ਕਿਸੇ ਵੀ ਚੀਜ਼ ਦੇ ਨਾਲ ਲਗਾ ਸਕਦੇ। ਉਹ ਜ਼ੁਲਮ ਕਿਸੇ ਦੇ ਨਾਲ ਵੀ ਹੋਵੇ, ਉਹ ਮੇਰੇ ਨਾਲ ਹੈ, ਉਹ ਤੁਹਾਡੇ ਨਾਲ ਹੈ, ਉਹ ਕਿਸੇ ਦੇ ਨਾਲ ਵੀ ਹੈ, ਪਾਕਿਸਤਾਨ 'ਚ, ਇਸ ਪੂਰੀ ਦੁਨੀਆ 'ਚ ਉਹ ਜ਼ੁਲਮ ਹੀ ਰਹੇਗਾ। ਹਾਂ, ਔਰ ਦੇਖੋ ਨਾ, ਮੇਰਾ ਤੇ ਇਹ ਨਾ ਕਿ ਸਾਡੇ ਸਾਡੇ ਜਦੋਂ ਬੇਟਿਆਂ ਦੀਆਂ ਲਾਸ਼ਾਂ ਆਉਂਦੀਆਂ ਨੇ ਉੱਥੋਂ, ਤੇ ਸਾਨੂੰ ਉਹਦੇ ਤੇ ਵੀ ਅਸੀਂ ਬੈਠ ਕੇ ਰੋਂਦੇ ਆ, ਉਹ ਵੀ ਸਾਡੇ ਬੱਚੇ ਨੇ। ਅਗੇਂਸਟ ਸਾਨੂੰ ਉੱਥੇ ਰਿਐਕਸ਼ਨ ਨਹੀਂ ਨਜ਼ਰ ਆਉਂਦਾ। ਸਾਡੇ ਤੇ ਇੱਥੇ ਲਾਹੌਰ 'ਚ ਪਸ਼ਤੀਨ ਵਾਸਤੇ ਵੀ ਜਲਸੇ ਹੋਏ, ਤੁਹਾਡੇ ਇਲਮ 'ਚ ਆਪਣੇ ਲਾਹੌਰ ਸ਼ਹਿਰ 'ਚ ਜਲਸੇ ਹੋਏ ਪਸ਼ਤੀਨ ਦੀ ਫੇਵਰ 'ਚ, ਪਸ਼ਤੂਨ ਤਹਿਰੀਕ ਦੀ ਫੇਵਰ 'ਚ, ਬਲੋਚਿਸਤਾਨ ਦੇ ਹੱਕ 'ਚ ਵੀ ਜਲਸਾ, ਮੈਂ ਉਸ ਜਲਸੇ ਦੇ ਵਿੱਚ ਗਈ ਹਾਂ। ਮਤਲਬ ਅਸੀਂ ਉਹ ਹਰ ਉਸ ਚੀਜ਼ ਨੂੰ ਸਪੋਰਟ ਕਰਨੇ ਜਿਹੜਾ ਆਵਾਮ ਦੀ ਬਿਹਤਰੀ ਲਈ ਹੈ ਜਾਂ ਜਿਹਦੇ ਵਿੱਚ ਆਵਾਮ ਬਰਾਹ ਰਾਸਤ ਮੁਤਾਸਿਰ ਹੋ ਰਹੀ ਹੈ।
ਮਤਲਬ ਕਿਸੇ ਵੀ ਜ਼ੁਲਮ ਦੇ ਵਿੱਚ, ਜ਼ਿਆਦਤੀ ਦੇ ਵਿੱਚ ਕਾਨੂੰਨ ਦਾ ਜਿਹੜੀ ਬਾਲਾਦਸਤੀ ਹੈ ਉਹਦੇ ਜਿਹੜੀ ਰਿਆਸਤ ਨੇ ਕਰਨੀ ਹੈ ਨਾ, ਤੁਹਾਡੇ ਅਦਾਰਿਆਂ ਨੇ ਕਰਨੀ ਹੈ। ਨਹੀਂ ਨਹੀਂ, ਇੱਥੇ ਤੇ ਸਭ ਤੋਂ ਅਦਾਰਿਆਂ ਪਹਿਲਾਂ ਨਾਲ ਤਾਂ ਸਾਡਾ ਸ਼ਿਕਵਾ ਆਪਣਾ ਰਹਿਣਾ ਹੀ ਹੈ, ਉਹ ਤੇ ਰਹਿਣਾ ਹੈ, ਉਹਦੇ ਵਿੱਚ ਤੇ ਅਸੀਂ ਇਕੱਠੇ ਆ। ਲੇਕਿਨ ਸ਼ਿਕਵਾ ਇਹ ਵੇ ਕਿ ਸਾਡਾ ਮੁਤਦਿਲ ਮਿਜ਼ਾਜ ਪੰਜਾਬੀ ਜਿਹੜਾ ਹੈ ਉਹ ਤੇ ਘਰ ਤੇ ਵੀ ਇਤਜਾਜ ਨਹੀਂ ਕਰਦਾ, ਉਹਨਾਂ ਦੇ ਇਤਜਾਜ 'ਚ ਲਾਜ਼ਮੀ ਜਾਂਦਾ ਹੈ। ਲੇਕਿਨ ਉਹਨਾਂ ਦਾ ਜਿਹੜਾ ਮੁਤਦਿਲ ਮਿਜ਼ਾਜ ਬਲੋਚ ਹੈ ਜਾਂ ਪਸ਼ਤੂਨ ਸੈਕੂਲਰ ਲਿਬਰਲ ਹੈ ਜਾਂ ਸਿੰਧੀ ਹੈ, ਉਹ ਸਾਡੇ ਨਾਲ ਨਹੀਂ ਇੰਜ ਜੁੜਦਾ ਜਿਵੇਂ ਅਸੀਂ ਜੁੜਨੇ ਆ ਉਹਨਾਂ ਨਾਲ। ਇਹ ਸਮਝੋ ਸ਼ਾਇਦ ਇੱਕ ਜ਼ਿਹਨੀ ਉਹਨਾਂ ਦੀ ਤਰਬੀਅਤ ਹੀ ਇਸ ਤਰ੍ਹਾਂ ਕੀਤੀ ਗਈ ਹੈ, ਜਾਂ ਅਸੀਂ ਸ਼ਾਇਦ ਪੰਜਾਬੀ ਹੈ, ਜਾਂ ਮੈਂ ਸਮਝਦੀ ਹਾਂ ਕਿ ਅਸੀਂ ਸ਼ਾਇਦ ਵਸੀਹ ਜ਼ਿਹਨ ਦੇ ਲੋਕ ਹੈ, ਜਾਂ ਇਸ ਤਰ੍ਹਾਂ ਕਹਿ ਲਓ ਕਿ ਸ਼ਾਇਦ ਅਸੀਂ ਥੋੜਾ ਸ਼ਊਰ ਹਾਸਿਲ ਕਰ ਲਿਆ। ਮੈਂ ਆਪਣੀ ਗੱਲ ਕਰ ਰਹੀ ਹਾਂ, ਤੁਹਾਡੀ ਜਿਹੜੇ ਸਾਡੇ ਪਾਰਟਿਸਪੈਂਟ ਨੇ ਉਹਨਾਂ ਦੀ ਗੱਲ ਕਰ ਰਹੀ ਹਾਂ। ਮਤਲਬ ਆਮ ਪੰਜਾਬੀ ਇੱਕ ਜਿਹੜਾ ਹੈ ਮੇ ਬੀ ਉਹ ਵੀ ਹਜੇ ਤੱਕ ਇੰਨਾ ਜ਼ਿਆਦਾ ਚੀਜ਼ਾਂ ਨੂੰ ਸਮਝ ਨਾ ਸਕੇ। ਦੇਖੋ ਜਿਸ ਟਾਈਮ ਉਹ ਇੱਕ ਮੁਲਕ ਦੇ ਵਿੱਚ ਇਸ ਤਰ੍ਹਾਂ ਦੀ ਸੂਰਤ-ਏ-ਹਾਲ ਹੈ, ਤੁਹਾਨੂੰ ਵੀ ਪਤਾ ਹੈ ਅੱਜ ਕੱਲ੍ਹ ਜਿਹੜੀ ਸੂਰਤ-ਏ-ਹਾਲ ਚੱਲਦੀ ਪਈ ਹੈ ਮਹਿੰਗਾਈ ਦੇ ਹਵਾਲੇ ਦੇ ਨਾਲ, ਦੂਸਰੀਆਂ ਚੀਜ਼ਾਂ ਦੇ ਨਾਲ, ਲੋਕਾਂ ਨੂੰ ਆਪਣੇ ਹਕੂਕ ਦਾ ਸ਼ਊਰ ਨਹੀਂ ਹੈਗਾ ਅਸਲ ਦੇ ਵਿੱਚ। ਹੁਣ ਹੋਣਾ ਤੇ ਇਹ ਚਾਹੀਦਾ ਸੀ ਕਿ ਮਤਲਬ ਉਹ ਬੱਚੀ ਦੇ ਨਾਲ ਉੱਥੇ ਜ਼ਿਆਦਤੀ ਹੋਈ ਹੈ, FIR ਕੱਟੀ ਜਾਂਦੀ, ਉਹਨੂੰ ਮੁਜਰਮ ਨੂੰ ਫੜਿਆ ਜਾਂਦਾ, ਉਹਨੂੰ ਅੰਦਰ ਪਾਉਂਦੇ ਦੂਸਰੀ ਜੇਲ੍ਹ 'ਚ, ਉਹਦੇ ਉੱਤੇ ਦਫਾਤ ਲੱਗਦੀਆਂ, ਉਹਨੂੰ ਅਦਾਲਤ ਤੋਂ ਸਜ਼ਾ ਹੁੰਦੀ। ਹੁਣ ਦੇਖੋ ਇਸ ਮੁਲਕ ਦੇ ਵਿੱਚ ਹਾਲ ਹੈ ਕਿ ਤੁਸੀਂ ਆਪਣਾ ਇੱਕ ਜਾਇਜ਼ ਕਿਸੇ ਨੂੰ ਸਜ਼ਾ ਦਿਲਵਾਉਣ ਵਾਸਤੇ ਵੀ ਤੁਹਾਨੂੰ ਇੱਕ ਕੰਪੇਨ ਦੀ ਜ਼ਰੂਰਤ ਪੈਂਦੀ ਹੈ, ਤੁਹਾਨੂੰ ਇੱਕ ਆਵਾਜ਼ ਉਠਾਉਣ ਦੀ ਜ਼ਰੂਰਤ ਪੈਂਦੀ ਹੈ। ਯਾਨੀ ਅਸੀਂ ਇੱਕ FIR ਕਰਾਣੀ ਹੈ ਤੇ ਅਸੀਂ ਉਹਦੇ ਵਾਸਤੇ ਵੀ ਪਹਿਲੇ 50 ਦਿਨ ਇhtਜਾਜ ਕਰੀਏ ਤੇ ਫਿਰ ਜਾ ਕੇ ਉਸ ਬੱਚੀ ਦੀ ਇੱਕ FIR ਦਰਜ ਹੋਈ। ਠੀਕ ਹੈ। ਮਸਲਨ ਇਹ ਤੇ ਜ਼ਿਆਦਤੀ ਹੈ, ਸਭ ਤੋਂ ਵੱਡੀ ਜ਼ਿਆਦਤੀ ਤੇ ਇਹ ਹੀ ਮਤਲਬ ਰਿਆਸਤ ਕਰਦੀ ਹੈ ਕਿਸੇ ਵੀ ਜਿਹੜਾ ਹੈ ਨਾ ਮਜ਼ਲੂਮ ਦੇ ਨਾਲ। ਮੈਂ ਤੇ ਸਮਝਣਾ ਕਿ ਪੰਜਾਬ 'ਚ ਵੀ ਅਗਰ ਇਸ ਤਰ੍ਹਾਂ ਕੋਈ ਖੁਦਾ ਨਾ ਖਾਸਤਾ ਇਸ ਤਰ੍ਹਾਂ ਦੀ ਕੋਈ ਬਾਇਸੇ ਸ਼ਰਮ ਔਰ ਘਟੀਆ ਹਰਕਤ ਜਿਹੜੀ ਹੋਈ ਇਹ ਜਿਹਦੀ ਕੋਈ ਪੰਜਾਬ 'ਚ ਵੀ ਹੁੰਦੀ ਤੇ ਉਹ ਵੀ ਓਨੀ ਹੀ ਕਾਬਲੇ ਮਜ਼ਮਤ ਹੋਏਗੀ। ਔਰ ਉਹਦੇ ਵਿੱਚ ਵੀ ਮੈਂ CM ਪੰਜਾਬ ਕੋਲੋਂ ਇਹ ਐਕਸਪੈਕਟ ਕਰਾਂਗਾ ਕਿ ਉਹ ਬਲੋਚਾਂ ਨੂੰ ਕੌਮੀ ਤੌਰ ਤੇ ਉਹਨਾਂ ਕੋਲੋਂ ਜਾ ਕੇ ਮਾਜ਼ਰਤ ਕਰੇ। ਇੱਕ ਦੇਖੋ ਨਾ, ਅਸੀਂ ਫੈਡਰੇਸ਼ਨ ਆ, ਅਸੀਂ ਇਸੇ ਰਵੱਈਏ ਨਾਲ ਹੀ ਇਕੱਠੇ ਰਹਿ ਸਕਦੇ ਹਾਂ। ਵਰਨਾ ਅਗਰ ਇੱਕ ਦੂਜੇ ਦੇ ਦਰਦ ਨੂੰ ਅਸੀਂ ਨਹੀਂ ਸਮਝਾਂਗੇ ਔਰ ਸਮਝਾਂਗੇ ਕਿ ਦਰਦ ਸਿਰਫ ਸਾਡਾ ਹੀ ਦਰਦ ਹੁੰਦਾ ਹੈ, ਦੂਸਰੇ ਦਾ ਨਹੀਂ ਹੁੰਦਾ, ਤੇ ਫਿਰ ਤਾਂ ਸਾਡੇ 'ਚ ਦੂਰੀਆਂ ਹੀ ਵਧਣਗੀਆਂ, ਫਿਰ ਕਰੀਬ ਤੇ ਨਹੀਂ ਅਸੀਂ ਹੋ ਸਕਦੇ। ਮਤਲਬ ਇਹ ਤੇ ਸਾਰਾ ਇਸ ਚੀਜ਼ ਨੂੰ ਤੇ ਸਭ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਗਰ ਸਾਰੇ ਇੱਕ ਦੂਸਰੇ ਦਾ ਖਿਆਲ ਕਰਨ ਲੱਗ ਜਾਣ, ਇੱਕ ਦੂਸਰੇ ਦੀ ਆਵਾਜ਼ ਦੇ ਨਾਲ ਆਵਾਜ਼ ਉਠਾਉਣ, ਤੇ ਕਈ ਸਾਰੀਆਂ ਚੀਜ਼ਾਂ ਰਿਆਸਤ ਦੀਆਂ ਵੀ ਠੀਕ ਹੋ ਸਕਦੀਆਂ ਨੇ। ਇਸ ਲਈ ਜਦੋਂ ਬਟੇ ਹੁੰਦੇ ਹੋ ਨਾ ਤੁਸੀਂ, ਤੇ ਉਸ ਟਾਈਮ ਤੇ ਤੁਹਾਨੂੰ ਤੋੜਨਾ ਵੀ ਆਸਾਨ ਹੈ, ਸਹੀ, ਲੇਕਿਨ ਜਦੋਂ ਤੁਸੀਂ ਇਕੱਠੇ ਹੋ ਜਾਂਦੇ ਹੋ ਤੇ ਫਿਰ ਤੁਹਾਨੂੰ ਤੋੜਨਾ ਵੀ ਮੁਸ਼ਕਿਲ ਹੈ। ਫਿਰ ਤੁਹਾਡੀ ਗੱਲ ਵੀ ਸੁਣੀ ਜਾਂਦੀ ਹੈ ਕਿਉਂਕਿ ਸ਼ੋਰ ਵੱਧ ਜਾਂਦਾ ਹੈ ਨਾ, ਫਿਰ ਉਹ ਕੰਨਾਂ ਦੇ ਪਰਦੇ ਫਾੜਦਾ ਹੈ ਲੋਕਾਂ ਦੇ। ਤੇ ਜਿਸ ਟਾਈਮ ਉਹ ਸ਼ੋਰ ਵਧੇਗਾ ਉਸ ਟਾਈਮ ਹੀ ਇਹਨਾਂ ਨੂੰ ਅਸਰ ਹੋਏਗਾ ਕਿ ਹਾਂ ਸਾਡੇ, ਲੇਕਿਨ ਉਹ ਸਾਡੀ ਬਦਕਿਸਮਤੀ ਹੈ ਕਿ ਮਤਲਬ ਹਰ ਬੰਦਾ ਜਿਹੜਾ ਹੈ ਉਹ ਉਹਦੇ ਵਿੱਚ, ਮੈਨੂੰ ਅਫਸੋਸ ਹੋਇਆ ਮਤਲਬ ਇਸ ਚੀਜ਼ ਤੇ ਜ਼ਾਤੀ ਤੌਰ ਤੇ ਕਿ ਮਸਲਨ ਮੇਰੇ ਕੋਲ ਹੈ ਤੱਕ ਵਾਇਰਲ ਹੋਈਆਂ ਚੀਜ਼ਾਂ ਮੇਰੇ ਕੋਲ ਆਉਂਦੀਆਂ ਨੇ, ਲੇਕਿਨ ਉਹ ਸੁਬਾਹ ਤੁਸੀਂ ਹੀ ਮੈਨੂੰ ਭੇਜਿਆ ਤੇ ਮੈਨੂੰ ਪਤਾ ਲੱਗਾ, ਤੇ ਮੈਂ ਤੇ ਮਤਲਬ ਉਹਨੂੰ ਇਹ ਹੀ ਹੈ ਕਿ ਮੈਂ ਉਹਨੂੰ ਸ਼ੇਅਰ ਕਰਾਂ, ਜਾਂ ਤੁਸੀਂ ਮੈਨੂੰ ਰੋਜ਼ਾਨਾ ਦੀ ਬੁਨਿਆਦ ਤੇ, ਚੂੰਕਿ ਮੈਂ ਜ਼ਾਤੀ ਤੌਰ ਤੇ ਉਹਨਾਂ ਦੇ ਨਾਲ ਉਹਦੇ 'ਚ ਨਹੀਂ ਹੈ ਜਿਨ੍ਹਾਂ ਨਾਲ ਮੈਂ ਜ਼ਾਤੀ ਤੌਰ ਤੇ ਹੁੰਦੀ ਹਾਂ, ਮੈਂ ਰੋਜ਼ਾਨਾ ਦੀ ਬੁਨਿਆਦ ਤੇ ਉਹਨਾਂ ਕੋਲੋਂ ਪੁੱਛ ਰਹੀ ਹੁੰਦੀ ਹਾਂ ਕਿ ਅੱਜ ਕੀ ਇਹਦੇ ਤੇ ਪੇਸ਼ਰਫਤ ਹੋਈ ਹੈ, ਕਿਆ ਤੁਹਾਡਾ ਕੰਮ ਹੋਇਆ, ਕਿਆ ਤੁਹਾਡਾ ਕੰਮ ਨਹੀਂ ਹੋਇਆ, ਜਾਂ ਇਹ ਕਿੱਥੋਂ ਤੱਕ ਪਹੁੰਚਿਆ, ਤੇ ਉਹ ਤੁਸੀਂ ਮੈਨੂੰ ਡਿਟੇਲ ਦਿੰਦੇ ਜਾਓਗੇ। ਮੈਂ ਆਪਣੀ ਵਾਲ ਤੇ ਉਹਨੂੰ ਰੋਜ਼ਾਨਾ ਦੀ ਬੁਨਿਆਦ ਤੇ ਮਤਲਬ ਸ਼ੇਅਰ ਕਰਨ ਲਈ ਤਿਆਰ ਹੈ। ਬਹੁਤ ਚੰਗੀ ਗੱਲ ਹੈ, ਰੱਬ ਹਯਾਤੀ ਕਰੇ ਤੁਹਾਡੀ। ਲੋਕਾਂ ਨੂੰ ਅਹਿਸਾਸ ਹੋਇਆ ਇਸ ਚੀਜ਼ ਦਾ ਕਿ ਮਸਲਨ ਅਸੀਂ ਬੱਚੇ ਆਪਣੀਆਂ ਬੱਚੀਆਂ ਧੀਆਂ ਮਰਵਾਉਣ ਵਾਸਤੇ ਤੇ ਨਹੀਂ ਪੈਦਾ ਕੀਤੀਆਂ ਨਾ, ਕਿਸੇ ਦੀ ਵੀ ਬੇਟੀ ਹੋ ਸਕਦੀ ਹੈ, ਮੇਰੀ ਵੀ ਹੋ ਸਕਦੀ ਹੈ, ਤੁਹਾਡੀ ਵੀ ਹੋ ਸਕਦੀ ਹੈ, ਤੇ ਅਸੀਂ ਮਤਲਬ ਇਸ ਤਰ੍ਹਾਂ ਤੇ ਨਹੀਂ ਕਿਸੇ ਨੂੰ ਵੀ ਬਰਦਾਸ਼ਤ ਕਰ ਸਕਦੇ ਕਿ ਕੋਈ ਵੀ ਉੱਠ ਕੇ ਉਹਨਾਂ ਨੂੰ ਮਤਲਬ ਸ਼ੌਹਰ ਹੋਣ ਦੇ ਨਾਤੇ ਜਾਂ ਬਾਪ ਹੋਣ ਦੇ ਨਾਤੇ ਜਾਂ ਭਰਾ ਹੋਣ ਦੇ ਨਾਤੇ ਮਾਰ ਕੇ ਤੇ ਉਹਨੂੰ ਖਤਮ ਕਰ ਦੇ, ਜ਼ਿੰਦਗੀ ਤੇ ਉਹਦਾ ਕੋਈ ਹੱਕ ਨਾ ਰਹੇ। ਤੇ ਇਹ ਚੀਜ਼ ਜਿਹੜੀ ਹੈ ਬਹੁਤ ਜ਼ੁਲਮ ਹੈ। ਬਲਕਿ ਮੈਨੂੰ ਬਹੁਤ ਅਫਸੋਸ ਹੋਇਆ ਸੀ, ਮੈਂ ਕਾਫੀ ਦੇਰ ਮੇਰੇ ਜ਼ਿਹਨ ਦੇ ਵਿੱਚ ਉਹ ਰਹੀ ਹੈ ਚੀਜ਼ ਕਿ ਮਸਲਨ ਨਹੀਂ ਹੋਣਾ ਚਾਹੀਦੀਆਂ ਇਹ ਚੀਜ਼ਾਂ। ਬਹੁਤ ਅਫਸੋਸਨਾਕ ਵਾਕਿਆ। ਜ਼ਾਹਿਰ ਹੈ ਜਿਹੜੀ ਮਾਂ ਨੇ ਉਹ ਦੇਖਿਆ ਹੋਣਾ ਉਹਦੇ ਵਾਸਤੇ ਕਿੰਨੀ ਤਕਲੀਫ ਹੈ।
ਬਿਲਕੁਲ ਬਹੁਤ ਤਕਲੀਫ ਹੈ। ਤੁਸੀਂ ਇਹ ਤੇ ਮਤਲਬ ਅਸੀਂ ਤੇ ਕਹਿ ਰਹੇ ਹਾਂ, ਲੇਕਿਨ ਅਸਲ ਤੇ ਜਿਹੜੀ ਤਕਲੀਫ ਹੈ ਉਹ ਉਹਨਾਂ ਦੀ ਹੈ ਜਿਨ੍ਹਾਂ ਦੀ ਉਹਨਾਂ ਬੇਟੀ ਦੀ ਸੀ। ਹੈ। ਔਰ ਇਹ ਜਿਹੜੇ ਸਾਡੇ ਹੈ ਨੇ ਨਾ, ਸਾਡੇ ਪੰਜਾਬ ਦੇ ਵੀ ਲਿਬਰਲ ਹਲਕੇ, ਮੈਂ ਤੁਹਾਨੂੰ ਇਸੇ ਵਾਸਤੇ ਵੀ ਲਿਆ ਹਾਂਜੀ ਕਿ ਇਹਨਾਂ ਦੇ ਵਿੱਚ ਇਹ ਸ਼ਊਰ ਉਜਾਗਰ ਹੋਣਾ ਚਾਹੀਦਾ ਹੈ ਕਿ ਹਿਊਮਨ ਰਾਈਟਸ ਦੇ ਇਸ਼ੂਜ਼ ਜਿਹੜੇ ਨੇ ਉਹ ਪੰਜਾਬ 'ਚ ਵੀ ਹੁੰਦੇ ਨੇ ਔਰ ਪੰਜਾਬ ਵਰਸਸ ਅਦਰ ਪ੍ਰੋਵਿੰਸਸ ਵੀ ਹੁੰਦੇ ਨੇ, ਤੇ ਜਿੱਥੇ ਹਾਂਜੀ ਕਿਤੇ ਪੰਜਾਬ ਕਮ ਸੇ ਕਮ ਹੱਕ ਤੇ ਹੋਵੇ ਉੱਥੇ ਪੰਜਾਬ ਹਾਂਜੀ ਦੀ ਸਾਈਡ ਤੇ ਜ਼ਰੂਰ ਖੜਾ ਹੋਣਾ ਚਾਹੀਦਾ, ਜਿਵੇਂ ਉਹਨਾਂ ਦੀ ਸਾਈਡ ਤੇ ਬਿਲਕੁਲ ਖੜੇ ਹੁੰਦੇ ਬੋਲਣਾ ਨੇ। ਚਾਹੀਦਾ, ਬਿਲਕੁਲ ਹਾਂ, ਬੋਲਣਾ ਇਸੇ ਚਾਹੀਦਾ, ਤਰ੍ਹਾਂ ਇੱਧਰ ਵੀ ਖੜਾ ਹੋਣਾ ਚਾਹੀਦਾ। ਸੁਮਾਇਆ, ਇੱਕ ਚੀਜ਼ ਬਿਲਕੁਲ। ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਮੈਂ ਚੁੱਕਿ ਤੁਹਾਨੂੰ ਪਤਾ ਮੈਂ ਕੇਸ ਜਿਹੜਾ ਫੇਸ ਕਰ ਰਿਹਾ ਸੀ, ਮੈਂ ਉਹਦੀ ਡਿਟੇਲ ਤਾਂ ਨਹੀਂ ਹਾਲੇ ਦੱਸ ਸਕਦਾ ਪਬਲਿਕਲੀ, ਲੇਕਿਨ ਤੁਹਾਨੂੰ ਪਤਾ ਹੈ, ਤੁਹਾਡੇ ਇਲਮ 'ਚ ਉੱਥੇ ਜਿਹੜਾ ਸਭ ਤੋਂ ਪਹਿਲਾ ਨਾਰਾ ਸਾਡੇ ਅਗੇਂਸਟ ਲੱਗਦਾ ਹੈ ਉਹ ਇਹ ਲੱਗਦਾ ਹੈ ਕਿ ਇਹ ਬਾਹਰੋਂ ਨੌਕਰੀ ਕਰਨ ਸਿੰਧ 'ਚ ਕਿਉਂ ਆਏ। ਇਹ ਨਾਰਾ ਓਪਨਲੀ ਲੱਗਦਾ ਔਰ ਉਹਨਾਂ ਦੇ ਲੋਕਲ ਮੀਡੀਆ ਤੇ ਟੀਵੀ ਚੈਨਲਸ ਤੇ ਚਲਾਇਆ ਜਾਂਦਾ ਹੈ। ਤਾਂ ਕਿ ਬੋਲ ਵਰਗਾ ਚੈਨਲ ਜਿਹੜਾ ਨੈਸ਼ਨਲ ਮੀਡੀਆ ਦਾ ਉੱਥੇ ਵੀ ਚੱਲ ਜਾਂਦਾ ਹੈ ਨਾਰਾ ਕਿ ਬਾਹਰ ਦੇ ਜਿਹੜੇ ਨੇ ਇਹ ਸਾਡੇ ਇੱਥੇ ਕੀ ਕਰ ਰਹੇ ਨੇ ਆ ਕੇ, ਤੇ ਸਾਡੇ ਪੰਜਾਬ 'ਚ ਤੇ ਇੰਜ ਕਦੀ ਕਿਸੇ ਨੂੰ ਨਹੀਂ ਆਖਿਆ ਗਿਆ ਕਿ ਤੁਸੀਂ ਬਾਹਰੋਂ ਕੀ ਲੈਣ ਆਏ ਹੋ ਇੱਥੇ। ਸ਼ਾਹ ਜੀ, ਇੱਕ ਤੇ ਇੱਕ ਗੱਲ ਵੀ ਤੁਸੀਂ ਚੇਤੇ ਰੱਖੋ ਕਿ ਹਜ਼ਾਰਾ ਜਿਹੜੀ ਕਮਿਊਨਿਟੀ ਹੈ, ਤੁਸੀਂ ਉਹਨਾਂ ਨੂੰ ਵੇਖੋ ਕਿ ਉਹਨਾਂ ਦੇ ਜਿਹੜੇ ਬੰਦੇ ਮਰਦੇ ਨੇ, ਠੀਕ ਹੈ, ਬੜੇ ਅਫਸੋਸ ਦੀ ਗੱਲ ਹੈ, ਲੇਕਿਨ ਚੀਫ ਆਫ ਆਰਮੀ ਸਟਾਫ ਤਿੱਕਰ ਪ੍ਰਾਈਮ ਮਿਨਿਸਟਰ ਉਹ ਡਿਮਾਂਡ ਕਰਦੇ ਨੇ ਕਿ ਇਹ ਬੰਦਾ ਆਏ, ਤੇ ਉਹ ਬੰਦਾ ਜਾਂਦਾ ਹੈ ਉੱਥੇ। ਠੀਕ ਹੈ ਨਾ, ਕਿੰਨੀ ਛੋਟੀ ਜੀ ਕਮਿਊਨਿਟੀ ਹੈ ਉਹਨਾਂ ਨੂੰ ਵੇਖੋ ਤੁਸੀਂ, ਤੇ ਅਸੀਂ ਹਾਥੀ ਵਰਗੇ ਆ ਪੂਰੇ ਪਾਕਿਸਤਾਨ। we are 60% of this country. if we are out of this, nothing will work. this nobody can work. ਮੈਨੂੰ ਤੁਸੀਂ ਦੱਸੋ, ਜਿਹੜੇ ਇਹ ਲੋਕੀ ਕਹਿੰਦੇ ਨੇ ਕਿ ਸਿੰਧੂ ਦੇਸ਼ ਬਣਾਉਣਾ ਹੈ ਤੇ ਅਸੀਂ ਆਜ਼ਾਦ ਬਲੋਚਿਸਤਾਨ ਬਣਾਉਣਾ ਹੈ ਜਾਂ ਉਹਨਾਂ ਨੇ ਗੰਨਾ ਕੱਢੀਆਂ ਨੇ ਨਾ ਆਪਣੀ, ਪੰਜਾਬੀ ਦੇ ਸਿਰ ਤੇ ਰੱਖੀਆਂ ਨੇ ਗੰਨਾ ਕੱਢ, ਤੇ ਮੈਨੂੰ ਤੁਸੀਂ ਦੱਸੋ ਕਿ ਇਹ ਸਾਰਾ ਕੁਝ ਵੱਖਰਾ ਕਰਕੇ ਤੁਸੀਂ ਜਾਣਾ ਕਿੱਥੇ? ਰਹਿਣਾ ਤੇ ਤੁਸੀਂ ਸਾਡੇ ਨਾਲ ਹੀ। ਠੀਕ ਹੈ, ਹੁਣ ਅਸੀਂ ਭਾਰਤ ਤੋਂ ਵੱਖਰੇ, ਗੋਰਾ ਸਾਨੂੰ ਅੱਡ ਕਰਕੇ ਗਿਆ, ਤੇ ਅੱਡ ਹੋ ਕੇ ਅਸੀਂ ਕਿੱਥੇ ਚਲੇ ਗਏ? ਬਾਰਡਰ ਤੇ ਉਹਨਾਂ ਸਾਡੇ ਨਾਲ ਲੱਗਦਾ ਨਾ। ਤੇ ਇੰਨੀ ਕੁ ਸ਼ਰਾਫਤ ਰਹਿਣ ਦਿਓ ਕਿ ਕੱਲ ਤੁਸੀਂ ਅੱਡ ਵੀ ਹੁੰਦੇ ਹੋ ਤੇ ਅਸੀਂ ਤੁਹਾਨੂੰ ਡੰਡਾ ਨਾ ਦਈਏ, ਅਸੀਂ ਮਿਲਣ ਜੋਗੇ ਰਹਿ ਜਾਈਏ। ਇੰਨੀ ਹਯਾ ਸਾਡੀ ਅੱਖਾਂ 'ਚ ਰਹਿਣ ਦਿਓ ਕਿ ਅਸੀਂ ਅੱਡ ਵੀ ਹੋਈਏ ਤੇ ਕੋਈ ਤਰੀਕੇ ਨਾਲ ਹੋਏ। ਬਾਕੀ ਜਿਹੜੀ ਅਸ਼ਰਾਫੀਆ ਹੈ ਸਿੰਧ ਦੀ, ਜਿਹੜੀ ਬਲੋਚਾਂ ਦੀ ਅਸ਼ਰਾਫੀਆ ਹੈ, ਜਿਹੜੀ ਪੰਜਾਬੀਆਂ ਦੀ ਹੈ, ਜਿਹੜੀ ਪਖਤੂਨਾਂ ਦੀ, ਉਹ ਸਾਰਿਆਂ ਨੂੰ ਉਹਨਾਂ ਦੇ ਕਰਤੂਤ ਪਤਾ ਨੇ ਕਿ ਉਹ ਕੀ ਕਰ ਰਹੇ ਨੇ, ਤੇ ਇਸ ਲਈ ਇਸ ਹਮਾਮ 'ਚ ਸਾਰੇ ਨੰਗੇ ਨੇ। ਪੰਜਾਬ ਨੂੰ ਗਾਲਾਂ ਕੱਢਣ ਤੋਂ ਪਹਿਲੇ ਸੋਚੋ ਕਿ ਤੁਹਾਡੇ ਆਪਣੇ ਲੋਕੀ ਬਾਹਰ ਪੈਸਾ ਦੁਬਈ ਇੱਥੇ ਉੱਤੇ ਟ੍ਰਾਂਸਫਰ ਲਾਂਚਾਂ 'ਚ ਕਰਦੇ ਨੇ, ਉਹ ਤੁਹਾਡੇ ਆਪਣੇ ਨੈਸ਼ਨਲਿਸਟ ਬਹਿ ਕੇ, ਉਹ ਭਲੀਜੋ ਸਾਹਿਬ ਦੇ ਜਿਹੜੇ ਮੁੰਡਾ ਹੈ ਯਾਜ਼ ਲਤੀਫ ਭਲੀਜੋ, ਉਹ ਆਪ ਬਹਿ ਕੇ ਕਹਿ ਰਹੇ ਹੁੰਦੇ। ਠੀਕ ਹੈ, ਤੇ ਉੱਥੇ ਵੀ ਜ਼ਰਾ ਗੌਰ ਕਰੋ ਨਾ ਕਿ ਸਿਰਫ ਤੁਸੀਂ ਬ੍ਰੇਨ ਵਾਸ਼ ਹੋ ਕੇ ਇਹ ਮੈਂ ਫੇਰ ਕਹਾਂਗੀ ਕਿ ਪੰਜਾਬੀਆਂ ਸਾਨੂੰ ਆਵਾਜ਼ ਬਹੁਤ ਪਹਿਲੇ ਚੁੱਕਣੀ, ਅਹਿਸਾਸ ਹੋ ਜਾਣਾ ਚਾਹੀਦਾ ਸੀ ਕਿ ਇਹ ਜਿਹੜਾ ਪਾਕਿਸਤਾਨ ਹੈ ਇਹ ਕੀ ਚੀਜ਼ ਹੈ, ਕਿਹੜੀ ਸ਼ੈ ਦਾ ਨਾਮ ਹੈ। ਠੀਕ ਹੈ, ਲੇਕਿਨ ਸਾਨੂੰ ਅਹਿਸਾਸ ਹੋਇਆ ਨਹੀਂ। ਹੁਣ ਚੰਗਾ ਹੈ ਸਾਨੂੰ ਡੰਡੇ ਅਗਲਾ ਮਾਰ ਮਾਰ ਕੇ ਸਾਨੂੰ ਅਹਿਸਾਸ ਦਵਾ ਰਹੇ ਨੇ, ਤੇ ਉਹ ਅਹਿਸਾਸ ਸਾਡੇ ਅੰਦਰ ਜੰਮ ਰਿਹਾ ਕਿ ਸਾਡੀ ਲਾਸ਼ਾਂ ਆ ਰਹੀਆਂ ਨੇ, ਸਾਡੇ ਲੋਕਾਂ ਨੂੰ ਤਕਲੀਫਾਂ ਹੋ ਰਹੀਆਂ ਨੇ, ਉਹਨਾਂ ਨੂੰ ਛਿਬੀਆਂ ਅਗਲੇ ਦੇ ਰਹੇ ਨੇ ਕਿ ਅਸੀਂ ਤੇ ਕਹਿੰਦੇ ਹਾਂ ਅਸੀਂ ਮੁਸਲਮਾਨ ਭਾਈ, ਤੇ ਉੱਥੇ ਸਾਨੂੰ ਅਰਬ ਵੀ ਛਿਬੀ ਦਿੰਦਾ ਹੈ ਕਿ ਜਾ ਦਫਾ ਹੋ ਜਾ ਕਾਲੀਏ, ਤੂੰ ਕਿੱਥੋਂ ਆ ਗਏ। ਉੱਥੇ ਤੁਰਕੀ ਲੱਥੋ ਤੇ ਉਹ ਵੀ ਤੁਹਾਨੂੰ ਛਿਬੀਆਂ ਦਿੰਦੇ, ਇਰਾਨੀ ਤੇ ਤੁਹਾਨੂੰ ਮੂੰਹ ਨਹੀਂ ਲਾਉਣ ਤਿਆਰ, ਅਫਗਾਨੀ ਉਂਝੀ ਗਾਲਾਂ ਕੱਢਦੇ ਨੇ ਪੰਜਾਬੀਆਂ ਦਾ ਨਾਂ ਲੈ ਲੈ ਕੇ। ਠੀਕ ਹੈ, ਰਹਿ ਗਏ ਇੰਡੀਅਨ ਮੁਸਲਮਾਨ, ਤੇ ਮੈਨੂੰ ਉਹਨਾਂ ਦਾ ਫਰਸਟ ਹੈਂਡ ਨੌਲੇਜ ਹੈ ਕਿ ਮੋਦੀ ਤੋਂ ਆਉਣ ਤੋਂ ਪਹਿਲਾਂ, ਕਿ ਮੈਂ ਇੱਥੇ UAE 'ਚ ਰਹਿੰਦੀ ਹਾਂ, ਤੇ ਉਹ ਤੇ ਦੇ ਵਰ ਵੈਰੀ ਬਾਇਸਡ। ਹੁਣ ਮੋਦੀ ਤੋਂ ਆਉਣ ਤੋਂ ਬਾਅਦ ਸ਼ਾਇਦ ਕੁਝ ਮਾਈਂਡ ਜਿਹੜਾ ਹੈ ਉਹ ਬਦਲਿਆ ਹੋਇਆ, ਲੇਕਿਨ ਆਈ ਥਿੰਕ ਕਿ ਜਿਹੜੇ ਇੰਡੀਅਨ ਮੁਸਲਮਾਨ ਨੇ ਉਹ ਵੀ ਤੁਹਾਡੇ ਨਾਲ ਨਹੀਂ, ਉਹ ਬੰਗਾਲੀਆਂ ਦਾ ਤੁਹਾਨੂੰ ਆ ਪਤਾ ਹੈ। ਤੇ ਇਹ ਜਿਹੜਾ ਇਸਲਾਮ ਤੁਹਾਡੇ ਉੱਤੇ ਨਾਜ਼ਿਲ ਹੋਇਆ ਹੈ, ਜਿਸ ਦਾ ਤੁਸੀਂ ਨਾਂ ਲੈ ਲੈ ਕੇ ਤੇ ਆਪਣੀ ਪੰਜਾਬੀਅਤ ਨੂੰ ਕਿਲ ਕਰ, ਆਪਣੇ ਰਾਈਟ ਸਾਰੇ ਛੱਡੀ ਜਾ। ਮੈਂ ਕਹਿੰਦੀ ਤੁਸੀਂ ਮੁਸਲਮਾਨ ਹੋ, ਕੋਈ ਮਸਲਾ ਨਹੀਂ, ਮੈਨੂੰ ਗੱਜ ਵੱਜ ਕੇ ਰੋ,
ਮਹੀਨੇ 'ਚ 15 ਵਾਰੀ ਉਮਰੇ ਕਰਨ ਜਾਓ, 12 ਮਹੀਨਾ ਰੱਬ ਤੁਹਾਨੂੰ ਤੌਫੀਕ ਦੇਵੇ ਰੋਜ਼ੇ ਰੱਖਣ ਦੀ, ਮਸਜਿਦ ਤੋਂ ਤੁਸੀਂ ਬਾਹਰ ਨਾ ਆਓ ਕਦੀ ਵੀ, ਲੇਕਿਨ ਇਹ ਸਾਰੇ ਕੰਮ ਕਰਕੇ ਇਹ ਹੱਥ ਜੁੜਾ ਲਓ ਕਿ ਪੰਜਾਬ ਦਾ ਵੀ ਸੋਚ ਲਓ, ਠੀਕ ਹੈ। ਇਹ ਹੱਥ ਜੁੜਾ ਲਓ, ਮੈਂ ਕਹਿੰਦੀ ਹਾਂ ਇਹ ਹੱਥ ਜੁੜਾ ਲਓ ਸਾਡੇ ਕੋਲੋਂ, ਇਹ ਸਾਨੂੰ ਇੰਨਾ ਨੱਖੂ ਨਾ ਬਣਾਓ। ਤੁਸੀਂ ਲੈਫਟ, ਮੈਂ ਕਹਿੰਦੀ ਹਾਂ ਤੁਸੀਂ ਇੱਥੇ, ਮੈਂ ਲੈਫਟ ਨੂੰ ਇਹ ਕਹਿ ਰਹੀ ਹਾਂ, ਪਹਿਲੇ ਤਾਂ ਮੈਂ ਰਾਈਟ ਨੂੰ ਕਹਿ ਚੁੱਕੀ ਹਾਂ ਸਾਰੀਆਂ ਗੱਲਾਂ, ਹੁਣ ਲੈਫਟ ਵੀ ਮੇਰੇ ਕੋਲ ਸੁਣ ਲੈ, ਕਿਉਂਕਿ ਉਹਦੇ ਲੈਫਟ ਦੀ ਏਡੀ ਕੋਈ ਖਾਹਿਸ਼ ਨਹੀਂ ਸੀਤੇ ਸਾਰੀ ਦਿਹਾੜੀ ਲਗਾਉਣ ਦੀ। ਮੈਂ ਕਹਿੰਦੀ ਹਾਂ ਕਿ ਲੈਫਟ ਵੀ ਸੁਣ ਲੈ ਕਿ ਤੁਸੀਂ ਇੱਕ ਬੇਸ਼ੱਕ ਉਹਦੀ ਕਬਰ ਪੁੱਟ ਕੇ ਜਿਹੜਾ ਤੁਹਾਡਾ ਮਾਰਕਸ ਹੈ ਪੰਜਾਬ 'ਚ ਲਿਆ ਕੇ ਦਫਨ ਕਰ, ਕੋਈ ਇਤਰਾਜ਼ ਨਹੀਂ, ਕੋਈ ਇਤਰਾਜ਼ ਨਹੀਂ, ਠੀਕ ਹੈ। ਤੁਸੀਂ ਲੇਕਿਨ ਪੰਜਾਬੀਆਂ ਨੂੰ ਵੀ ਇਨਸਾਨ ਸਮਝੋ, ਇਸ ਫੈਡਰੇਸ਼ਨ ਦੇ ਅੰਦਰ ਸਾਨੂੰ ਵੀ ਮਸਲੇ ਸਾਡੇ ਵੀ ਸਮਝੋ। ਜਿਹੜੇ ਐਕਸਕਿਊਜ਼ ਤੁਸੀਂ ਬਲੋਚਾਂ ਲਈ ਜਲੂਸ ਕੱਢਦੇ ਹੋ ਤੇ ਉਹਨਾਂ ਦੀ ਸ਼ਰਾਫੀਆਂ ਨੂੰ ਤੁਸੀਂ ਕੋਈ ਤਨਕੀਦ ਨਹੀਂ ਕਰਦੇ ਕਿ ਉਹ ਕਿਹੜੇ ਗੁਲ ਖਿਲਾ ਰਹੇ। ਤੁਸੀਂ ਜਿਹੜੀ ਸਿੰਧੀਆਂ ਦੀ ਮਿਸਿੰਗ ਪਰਸਨ ਜਾਂ ਪਸ਼ਤੂਨਾ ਦੀ ਗੱਲ ਕਰਦੇ ਹੋ, ਉਹਨਾਂ ਦੀ ਇਸ਼ਰਾਫੀਆਂ ਨੇ ਕੀ ਗੁਲ ਖਿਲਾਏ ਨੇ, post Afghan and war and pre-Afghan war and many Afghan wars, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇਗਨੋਰ ਕਰਦੇ ਹੋ। ਇੱਕ ਪੰਜਾਬੀ ਨੂੰ ਗਾਲ ਕੱਢਣ ਦੇ ਲਈ ਪਹਿਲੇ ਤੇ ਤੁਸੀਂ ਸਿੱਧੀ ਗਾਲਾਂ ਕੱਢਦੇ ਹੋ, ਠੀਕ ਹੈ। ਉਸ ਤੋਂ ਬਾਅਦ ਜਦੋਂ ਅਸੀਂ ਤੁਹਾਡੇ ਕੋਲ ਸਵਾਲ ਕਰੀਏ ਤੁਸੀਂ ਕਹਿੰਦੇ ਹੋ ਨਹੀਂ ਜੀ ਅਸੀਂ ਤੇ ਤੁਹਾਡੀ ਇਸਟੈਬਲਿਸ਼ਮੈਂਟ ਨੂੰ ਗਾਲਾਂ ਕੱਢ, ਠੀਕ ਹੈ। ਇਹ ਬਿਲਕੁਲ ਉਹੀ ਹੈ, ਉਹੀ ਹਾਲ ਤੁਸੀਂ ਸਾਡੇ ਨਾਲ ਕਰਦੇ ਹੋ। ਸਾਨੂੰ ਤੁਸੀਂ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਹੈ ਅਸੀਂ ਰੋਟੀ ਨੂੰ ਚੋਚੀ ਕਹਿੰਦੇ ਹਾਂ ਕਿ ਤੁਸੀਂ ਸਾਡੀ ਇਸਟੈਬਲਿਸ਼ਮੈਂਟ ਤੁਸੀਂ ਇਹ ਐਸਟੈਬਲਿਸ਼ ਕਰਨਾ ਚਾਹੁੰਦੇ, ਮਤਲਬ ਕਿਉਂਕਿ ਤੁਸੀਂ ਇੰਨੇ ਡੋਆਫ ਹੋ ਮੈਂਟਲੀ, ਇੰਨਾ ਤੁਹਾਡਾ ਜ਼ੇਨ ਜਿਹੜਾ ਹੈ ਨਾ ਉਹ ਅੰਡਰ ਡਿਵੈਲਪ ਹੈ ਕਿ ਤੁਸੀਂ ਇਹ ਸੋਚ ਹੀ ਨਹੀਂ ਸਕਦੇ ਕਿ ਇਹ ਹੋਰ ਸਾਇੰਟਿਫਿਕ ਬੁਨਿਆਦਾਂ ਤੇ ਤੁਸੀਂ ਇਹ ਜਿਹੜਾ ਕ੍ਰਾਈਸਿਸ ਹੈ ਫੈਡਰੇਸ਼ਨ ਫੇਸ ਕਰੀ ਉਹਨੂੰ ਤੁਸੀਂ ਐਨਾਲਾਈਜ਼ ਨਹੀਂ ਕਰ ਸਕਦੇ, ਉਹਦੇ ਤੁਸੀਂ ਸੋਲੂਸ਼ਨ ਨਹੀਂ ਕੱਢ ਸਕਦੇ। ਤੇ ਤੁਸੀਂ ਤੁਹਾਨੂੰ ਕੋਈ ਈਜ਼ੀ ਸਿਟਿੰਗ ਡਕ ਚਾਹੀਦਾ, ਸਕੇਪਬੋਰਡ ਚਾਹੀਦਾ ਈਜ਼ੀ ਵਾਲਾ, ਆਪਣੀ ਇੰਟੈਲੈਕਚੁਅਲ ਜਿਹੜੀ ਤੁਹਾਡੀ ਕਮੀਆਂ ਨੇ ਉਹਨੂੰ ਪੂਰਾ ਕਰਨ ਦੇ ਲਈ, ਠੀਕ ਹੈ। ਐਂਡ ਕਿਉਂਕਿ ਬਾਕੀ ਤਿੰਨਾਂ ਸੂਬਾਂ 'ਚ ਈਜ਼ੀਲੀ ਤੁਹਾਨੂੰ ਉਹ ਸਪੋਰਟ ਤੁਹਾਨੂੰ ਲੈਫਟ ਨੂੰ ਵੀ ਮੈਂ ਕਹਿ ਰਹੀ ਹਾਂ ਤੇ ਰਾਈਟ ਨੂੰ ਵੀ ਪੰਜਾਬੀ, ਠੀਕ ਹੈ, ਤੇ ਤੁਸੀਂ ਈਜ਼ੀਲੀ ਉਹ ਤੁਹਾਨੂੰ ਲੱਭ ਜਾਂਦਾ ਹੈ ਤੇ ਤੁਸੀਂ ਕਹਿੰਦੇ ਹੋ ਹਾਂ ਜੀ ਅਸੀਂ ਵੀ ਇਹਨਾਂ ਦੇ ਪਿੱਛੇ, ਕਿਉਂਕਿ ਬਹਿ ਕੇ ਐਨਾਲਾਈਜ਼ ਕਰਨਾ ਚੀਜ਼ਾਂ ਨੂੰ, ਸੋਚਣਾ, ਸੋਲੂਸ਼ਨ ਦੇਣਾ ਤੇ ਬਹੁਤ ਮੁਸ਼ਕਿਲ ਕੰਮ ਹੈ, ਉਹਦੇ ਲਈ ਤੇ ਪੂਰੀ ਜ਼ਿੰਦਗੀ ਲੈਣੀ ਪੈਂਦੀ ਹੈ, ਉਹਦੇ ਤੁਹਾਡੇ ਕੋਲੋਂ ਹੋਣਾ ਨਹੀਂ, ਨਾ ਲੈਫਟ ਕੋਲੋਂ ਨਾ ਰਾਈਟ ਕੋਲੋਂ। ਸਹੀ, ਚਲੋ ਜੀ ਗਾਲ ਕੱਢੋ ਤੇ ਚਲੋ ਜੀ, ਠੀਕ, ਬਿਲਕੁਲ ਸਹੀ। ਅੱਛਾ ਨੋਸ਼ੀ, ਆਖਰੀ ਇੱਕ ਚੀਜ਼ ਜਿਹੜੀ ਮੈਂ ਸਮਾਇਆ ਕੋਲੋਂ ਪੁੱਛੀ, ਇਹਦੇ ਨਾਲ ਇੱਕ ਹੋਰ ਚੀਜ਼ ਜੋੜ ਕੇ, ਇੱਕ ਤੇ ਇਹ ਕਾਮਨ ਫਿਨੋਮੀਨਾ ਹੈ ਤਿੰਨਾਂ ਸੂਬਿਆਂ ਦੇ ਵਿੱਚ, ਸਪੈਸ਼ਲੀ ਸਿੰਧ ਵਿੱਚ ਬਹੁਤ ਨਜ਼ਰ ਆਇਆ, ਔਰ ਬਲੋਚਿਸਤਾਨ ਵਿੱਚ ਵੀ ਮੈਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਹੈ। KPK 'ਚ ਕਿਸ ਹੱਦ ਤੱਕ ਕਿ ਉਹ ਉੱਥੇ ਪੰਜਾਬੀਆਂ ਦੀ ਤਾਦਾਦ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬਹਰਹਾਲ ਕਿ ਇੱਕ ਤੇ ਇਹ ਵੇ ਕਿ ਅਗਰ ਇਹ ਫੈਡਰੇਸ਼ਨ ਹੈ ਔਰ ਅਗਰ ਸਾਰਾ ਪਾਕਿਸਤਾਨ ਹੈ ਔਰ ਸਾਨੂੰ ਸਾਰੇ ਪਾਕਿਸਤਾਨੀਆਂ ਦਾ ਖਿਆਲ ਕਰਨਾ ਹੈ, ਤੇ ਇਹ ਨਾਰਾ ਕਿਉਂ ਲਾਇਆ ਜਾਂਦਾ ਹੈ ਬਾਰ-ਬਾਰ ਕਿ ਬਾਹਰੋਂ ਨੌਕਰੀ ਕਰਨ ਕਿਉਂ ਹੋ ਗਏ ਨੇ, ਸਾਡੇ ਵਸਾਇਲ ਤੇ ਡਾਕਾ ਮਾਰ। ਅਸੀਂ ਪੰਜਾਬੀਆਂ ਅੱਜ ਤੱਕ ਇੱਥੇ ਤਕਰੀਬਨ 1 ਕਰੋੜ ਦੇ ਕਰੀਬ ਅਫਗਾਨ ਜਿਹੜਾ ਹੈ ਉਹ ਸਿਰਫ ਪਿਛਲੇ 20 ਸਾਲ 'ਚ ਆਇਆ ਹੈ, ਇਸ ਤੋਂ ਵੀ ਜ਼ਿਆਦਾ ਹੋ ਗਿਆ। ਅਸੀਂ ਅੱਜ ਤੱਕ ਕਿਸੇ ਇੱਕ ਸਿੰਧੀ ਨੂੰ, ਕਿਸੇ ਪਸ਼ਤੂਨ ਨੂੰ, ਕਿਸੇ ਬਲੋਚ ਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ ਪੰਜਾਬ 'ਚ ਕੀ ਕਰਨ ਆਏ ਹੋ ਜਾਂ ਤੁਸੀਂ ਪੰਜਾਬ 'ਚ ਜੌਬ ਕਿਉਂ ਕਰ ਰਹੇ ਹੋ। ਲੇਕਿਨ ਇਹ ਰਵੱਈਆ ਪੰਜਾਬੀਆਂ ਨਾਲ ਹੁੰਦਾ, ਔਰ ਤੁਸੀਂ ਚੁੱਕੇ ਅਵਾਮੀ ਵਰਕਰ ਪਾਰਟੀ ਨਾਲ ਹੋ ਤੇ ਤੁਹਾਡੀ ਜ਼ਾਹਿਰ ਹੈ ਨੁਮਾਇੰਦਗੀ ਤਿੰਨਾਂ ਸੂਬਿਆਂ ਦੇ ਵਿੱਚ 4 'ਚ ਹੋਏਗੀ। ਤੇ ਇੱਕ ਤੇ ਇਹ ਬੜਾ ਅਹਿਮ ਸਵਾਲ ਹੈ ਕਿ ਤੁਸੀਂ ਕਮ ਸੇ ਕਮ ਉਹਨਾਂ ਨੂੰ ਇਹ ਕਹੋ ਕਿ ਅਗਰ ਇਹ ਫੈਡਰੇਸ਼ਨ ਹੈ ਤੇ ਇਹ ਨਾਰੇ ਤੇ ਖਤਮ ਕਰੋ ਕਿ ਬਾਹਰੋਂ ਕੀ ਕਰਨ ਆ ਗਏ ਨੇ। ਬਈ ਸਾਰੇ ਲੋਕ ਜਿਹੜਾ ਗਰੀਬ ਗੁਰਬਾ, ਕੋਈ ਮਜ਼ਦੂਰ ਆ ਗਿਆ, ਕੋਈ ਟੈਕਨੀਸ਼ੀਅਨ ਆ ਗਿਆ, ਕੋਈ ਇੰਜੀਨੀਅਰ ਆ ਗਿਆ, ਉਹ ਸਾਰੇ GHQ ਤੋਂ ਨਹੀਂ ਆਏ, ਉਹ ਸਾਰਿਆਂ ਨੂੰ GHQ ਨਹੀਂ ਭੇਜਦਾ, ਉਹ ਗਰੀਬ ਆਪਣੇ ਘਰੋਂ ਰੋਜ਼ੀ ਰੋਟੀ ਵਾਸਤੇ ਆਉਂਦੇ ਨੇ। ਔਰ ਕਿਸੇ ਬੰਦੇ ਨੂੰ ਪ੍ਰਦੇਸ਼ ਦੇ ਵਿੱਚ ਇਹ ਤਾਨਾ ਮਾਰਨਾ ਕਿ ਇਹ ਇੱਥੇ ਕੀ ਲੈਣ ਆ ਗਿਆ, ਇਹਨਾਂ ਨੂੰ ਬਾਹਰ ਕੱਢੋ ਇੱਥੋਂ, ਤੇ ਇਹ ਅਗਰ ਤੇ ਰਵੱਈਆ ਕੰਟੀਨਿਊ ਹੋਣਾ ਹੈ ਤੇ ਫਿਰ ਪੰਜਾਬ 'ਚ ਵੀ ਇਹ ਰਵੱਈਆ ਹੋਏਗਾ।
ਫਿਰ ਚਲੋ ਅਸੀਂ ਚੰਦ ਲੋਕ ਜਿਹੜੇ ਆ ਹਟ ਜਾਾਂਗੇ, ਲੇਕਿਨ ਹਰ ਪੰਜਾਬੀ ਨੂੰ ਤਾਂ ਨਹੀਂ ਅਸੀਂ ਇਸ ਚੀਜ਼ ਤੋਂ ਬਾਜ਼ ਕਰ ਸਕਦੇ ਕਿ ਉਹ ਮੂੰਹ ਤੇ ਚਪੇੜਾਂ ਖਾਧੀ ਜਾਏ ਔਰ ਜਵਾਬ ਕੋਈ ਨਾ ਦੇ। ਦੂਸਰਾ ਇਹ ਵੀ ਹੈ ਕਿ ਮੈਂ ਦੇਖਿਆ ਹੈ ਕਿ ਮਾਈਨੋਰਟੀਜ਼ ਦਾ ਵੀ ਕਨਸੈਪਟ ਜਿਹੜਾ ਨਾ ਸਾਡੇ ਬੜਾ ਗਲਤ ਪਾਇਆ ਜਾਂਦਾ ਹੈ। ਸਿੰਧ ਵਿੱਚ ਹੁਣ ਸਾਨੂੰ ਪਾਕਿਸਤਾਨੀਆਂ ਨੂੰ, ਸਪੈਸ਼ਲੀ ਪਾਕਿਸਤਾਨੀ 62% ਪੰਜਾਬੀ ਪਾਕਿਸਤਾਨੀ, ਉਹਨਾਂ ਨੂੰ ਇਹ ਪਤਾ ਹੈ ਕਿ ਜੀ ਹਿੰਦੂ ਬੜੀ ਛੋਟੀ ਮਾਈਨੋਰਿਟੀ ਹੈ ਪਾਕਿਸਤਾਨ ਦੇ ਵਿੱਚ ਔਰ ਉਹ ਬਹੁਤ ਮਤਲਬ ਮਜ਼ਲੂਮ ਨੇ। ਲੇਕਿਨ ਗਰਾਊਂਡ ਰਿਐਲਿਟੀ ਇਹ ਵੇ ਕਿ ਉਹ ਪਾਕਿਸਤਾਨ ਦੇ ਵਿੱਚ ਤੇ ਮਾਈਨੋਰਿਟੀ ਨੇ, ਲੇਕਿਨ ਜਿਸ ਇਲਾਕੇ 'ਚ ਥਰਪਾਰਕਰ 'ਚ ਸਿੰਧ ਦੇ ਜਿਨ੍ਹਾਂ ਇਲਾਕਿਆਂ 'ਚ ਉਹ ਬੈਠੇ ਨੇ ਉੱਥੇ ਉਹ ਮੈਜੋਰਿਟੀ ਨੇ, ਉੱਥੇ ਮੁਸਲਿਮ ਮਿਨੋਰਿਟੀ ਨੇ। ਥਰਪਾਰਕਰ ਦੀ ਅਗਰ ਗੱਲ ਕਰੀਏ ਤਾਂ ਉੱਥੇ 20 ਤੋਂ 25 ਲੱਖ ਹਿੰਦੂ ਹੈ ਔਰ 80% ਪੋਪੂਲੇਸ਼ਨ ਹਿੰਦੂ ਹੈ। ਸੋ ਉੱਥੇ ਉਹ ਅਕਸਰੀਅਤ ਨੇ ਔਰ ਉਹ ਵੀ ਮਾਫੀ ਨਹੀਂ ਦਿੰਦੇ, ਉਹ ਵੀ ਉਹੀ ਰਵੱਈਆ ਵਰਤਦੇ ਨੇ ਜੋ ਇੱਥੇ ਸਾਡੀ ਮੈਜੋਰਿਟੀ ਵਰਤਦੀ ਹੁੰਦੀ। ਸੋ ਮਾਈਨੋਰਟੀਜ਼ ਦੇ ਰਾਈਟਸ ਨੂੰ ਸਮਝਣ ਵਾਸਤੇ ਇੰਨਾ ਕੁ ਜਿਹੜੀ ਸਾਡੇ ਹਿਊਮਨ ਰਾਈਟ ਐਕਟਿਵਿਸਟ ਨੇ ਜਾਂ ਹਿਊਮਨ ਰਾਈਟ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਵੀ ਕੋਈ ਥੋੜਾ ਜਿਹਾ ਇੱਕ ਕੀ ਕਹਿੰਦੇ ਨੇ ਉਹ ਸਰਵੇ ਕਰਨਾ ਚਾਹੀਦਾ, ਕੋਈ ਗਰਾਊਂਡ ਰਿਐਲਿਟੀਜ਼ ਨੂੰ ਪਰਖਣਾ ਚਾਹੀਦਾ, ਜਿਹੜਾ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਨਹੀਂ ਜਾਣਾ ਚਾਹੀਦਾ, ਕੁਛ ਆਪ ਜਾ ਕੇ ਦੇਖਣਾ ਚਾਹੀਦਾ ਹੈ ਕਿ ਕਿੱਥੇ ਕੀ ਬੀਤ ਰਹੀ ਹੈ। ਸੋ ਇਹ ਮੈਂ ਤੁਹਾਡੇ ਕੋਲੋਂ ਇਹ ਇੱਕ ਰਿਕੁਐਸਟ ਵੀ ਰੱਖਣੀ ਚਾਹ ਰਿਹਾ ਔਰ ਪੁੱਛਣਾ ਵੀ ਚਾਹ ਰਿਹਾ ਆਖਰ 'ਚ ਕਿ ਇਹ ਸਾਡੇ ਨਾਲ ਇਹ ਰਵੱਈਆ ਜਿਹੜਾ ਹੈ, ਤੁਸੀਂ ਚੁੱਕੇ ਪੰਜਾਬ ਚੋਂ ਆਫਟਰ ਆਲ, ਤੁਸੀਂ ਚਾਹੇ ਕਿਸੇ ਵੀ ਜਮਾਤ ਨਾਲ ਵਫਾਕੀ ਨਾਲ ਜੁੜੇ ਹੋਵੋ, ਲੇਕਿਨ ਹੈ ਤਾਂ ਪੰਜਾਬ 'ਚ ਹੋ ਤੇ ਅਵਲ ਖਵੇਸ਼ ਬਾਅਦ ਦਰਵੇਸ਼, ਪਹਿਲੇ ਘਰ ਹੁੰਦਾ ਤੇ ਜੇ ਘਰ ਹੀ ਬੰਦੇ ਦਾ ਠੀਕ ਨਾ ਹੋਵੇ, ਘਰ 'ਚ ਬੰਦਾ ਹਿਊਮਨ ਰਾਈਟਸ ਦਾ ਖਿਆਲ ਨਾ ਰੱਖ ਰਿਹਾ ਹੋਵੇ ਤੇ ਬਾਹਰ ਚੈਂਪੀਅਨ ਬਣਿਆ ਹੋਵੇ ਤੇ ਉਹ ਵੀ ਕੋਈ ਗੱਲ ਨਹੀਂ ਹੁੰਦੀ। ਜੀ ਜੀ ਅੱਛਾ, ਤੁਸੀਂ ਇਹ ਜਿਹੜੀ ਗੱਲ ਮੈਨੂੰ ਕੀਤੀ ਹੈ ਕਿ ਉਹ ਲੋਕ ਮਤਲਬ ਕਹਿੰਦੇ ਨੇ ਕਿ ਬਾਹਰੋਂ ਕਿਉਂ ਆ ਕੇ, ਇਹ ਤੇ ਜਿਹੜੇ ਵੀ ਕਹਿੰਦੇ ਨੇ ਬਹਰਹਾਲ ਇੱਕ ਗਲਤ ਰਵੱਈਆ ਹੈ, ਇਹ ਨਹੀਂ ਹੋਣਾ ਚਾਹੀਦਾ। ਮੈਂ ਤੇ ਇਹਨੂੰ ਕੰਡੈਮ ਕਰਾਂਗੀ, ਜ਼ਾਹਿਰ ਹੈ ਜਿਹੜਾ ਵੀ ਕਹਿੰਦਾ ਹੈ ਉਹ, ਅਗਰ ਉਹ ਲੋਕ ਕਹਿੰਦੇ ਨੇ ਕਿ ਪੰਜਾਬੀ ਇੱਥੇ ਕਿਉਂ ਆਏ ਨੇ ਜਾਂ ਪੰਜਾਬੀ ਇੱਥੇ ਆ ਕੇ ਕਿਉਂ ਨੌਕਰੀ ਕਰ ਰਹੇ ਨੇ, ਤੇ ਇਹ ਉਹਨਾਂ ਦਾ ਰਵੱਈਆ ਗਲਤ ਹੈ। ਇਹ ਮੈਂ ਹਰ ਬਲੋਚ ਨੂੰ, ਹਰ ਸਿੰਧੀ ਨੂੰ, ਹਰ ਪਖਤੂਨ ਨੂੰ ਸਾਹਮਣੇ ਉਹਨਾਂ ਦੇ ਮੂੰਹ ਤੇ ਵੀ ਕਹਿ ਸਕਦੀ ਹਾਂ, ਬਿਲਕੁਲ ਇਹ ਮੁਕੱਦਮਾ ਤੁਸੀਂ ਉਹਨਾਂ ਦੇ ਸਾਹਮਣੇ ਰੱਖਣਾ ਹੈ। ਹਾਂਜੀ, ਇਹ ਅਗਰ ਨਾਰਾ ਤੁਹਾਡੀ ਤਰਫੋਂ ਲੱਗਦਾ ਹੈ ਤੇ ਇਹ ਇੱਕ ਗਲਤ ਨਾਰਾ ਹੈ, ਤੁਹਾਨੂੰ ਇਸ ਰਵੱਈਏ ਨੂੰ ਬਦਲਣਾ ਪਏਗਾ। ਦੂਸਰੀ ਤਰਫ ਮੈਂ ਇਹ ਰਵੱਈਆ ਪੰਜਾਬੀ ਵੱਲੋਂ ਵੀ ਐਕਸਪੈਕਟ ਨਹੀਂ ਕਰਦੀ ਕਿ ਪੰਜਾਬੀ ਵੀ ਇਸ ਤਰ੍ਹਾਂ ਦੀ ਚੀਜ਼ ਕਰੇ। ਦੇਖੋ, ਵੱਡੇ ਸ਼ਹਿਰਾਂ ਦੇ ਵਿੱਚ ਨਾ ਲੋਕ ਜਾਂਦੇ ਨੇ, ਦੂਸਰੇ ਸੂਬਿਆਂ ਤੋਂ ਵੀ ਆਉਣਗੇ, ਦੂਸਰੇ ਸ਼ਹਿਰਾਂ ਤੋਂ ਵੀ ਆਉਣਗੇ। ਕਰਾਚੀ ਵੱਡਾ ਸ਼ਹਿਰ ਹੈ, ਲਾਹੌਰ ਵੱਡਾ ਸ਼ਹਿਰ ਹੈ, ਇਸ ਤਰ੍ਹਾਂ ਮੁਲਤਾਨ ਵੀ ਇੱਕ, ਮਤਲਬ ਉਹਦੇ ਵਿੱਚ ਮੁਲਤਾਨ 'ਚ ਵੀ ਕਈ ਲੋਕ ਇੱਥੋਂ ਗਏ ਹੁੰਦੇ ਨੇ ਨੌਕਰੀ ਕਰਨ ਵਾਸਤੇ। ਤੇ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ 'ਚ ਜਦੋਂ ਆਉਣਾ ਹੈ ਤੇ ਉਹ ਹਰ ਕਮਿਊਨਿਟੀ 'ਚੋਂ ਔਰ ਹਰ ਕੌਮ ਦੇ ਵਿੱਚੋਂ ਬੰਦਿਆਂ ਨੇ ਆਉਣਾ ਹੈ। ਤੇ ਅਗਰ ਉਹ ਕਮਿਊਨਿਟੀ ਜਾਂ ਕੌਮ ਨੂੰ ਹੀ ਅਗਰ ਅਸੀਂ ਦੇਖਦੇ ਰਹੇ ਤੇ ਫਿਰ ਕੰਮ ਤੇ ਚੱਲਦਾ ਹੀ ਨਹੀਂ, ਤੇ ਉਹਨਾਂ ਦਾ ਰਵੱਈਆ ਵੀ ਗਲਤ ਹੋਏਗਾ, ਸਾਡਾ ਵੀ ਗਲਤ ਹੋਏਗਾ। ਦੂਸਰੀ ਗੱਲ ਹੈ ਜਿਹੜਾ ਤੁਸੀਂ ਸਰਵੇ ਵਾਲੀ ਗੱਲ ਕਰ ਰਹੇ ਹੋ, ਤੇ ਇਹਦੇ ਤੇ ਮੇਰਾ ਪਲਾਨ ਹੈਗਾ ਕਿ ਮੈਂ ਇੱਕ ਸਰਵੇ ਕਰਨਾ ਹੈ ਪੂਰਾ ਓਵਰਆਲ ਆਪਣੇ ਉਹਦੇ ਉੱਤੇ। ਅਗਰ ਮੈਂ ਪਾਰਟੀ ਤਰਫੋਂ ਕਰ ਸਕੀ ਜਾਂ ਮੈਂ ਜ਼ਾਤੀ ਤੌਰ ਤੇ ਕਰ ਸਕੀ ਤੇ ਮੈਂ ਜ਼ਰੂਰ ਇਹਨੂੰ ਕਰਕੇ ਦੇਖਣਾ ਹੈ ਕਿ ਗਰਾਊਂਡ ਰਿਐਲਿਟੀਜ਼ ਕੀ ਨੇ। ਲੇਕਿਨ ਸਾਨੂੰ ਇਹ ਵੀ ਚੀਜ਼ ਨਜ਼ਰ ਆਉਂਦੀ ਹੈ ਕਿ ਜਿਸ ਵਕਤ ਬਲੋਚਿਸਤਾਨ ਦੇ ਵਿੱਚ ਮਿਸਿੰਗ ਪਰਸਨਸ ਹੁੰਦੇ ਨੇ ਜਾਂ ਉਹਨਾਂ ਦੀ ਜਿਹੜੀ ਮਿਸਿੰਗ ਪਰਸਨ ਵਾਸਤੇ ਜਿਹੜੀ ਇੱਕ ਪੂਰੀ ਚੱਲਦੀ ਹੈ ਕੈਂਪੇਨ, ਚੱਲਦੀ ਹੈ, ਇੱਕ ਉਹਨਾਂ ਦਾ ਚੱਲਦਾ ਪੂਰਾ ਕਾਫਲਾ ਚੱਲਦਾ ਹੈ, ਤੇ ਉਹਨੂੰ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਤੋਂ ਇਲਾਵਾ ਉਹਨੂੰ ਤੁਹਾਡਾ ਮੀਡੀਆ ਨਹੀਂ ਦਿਖਾਉਂਦਾ। ਅਗਰ ਉੱਥੇ ਨਹੀਂ, ਡੌਨ ਵਾਲੇ ਇਹ ਜਿਹੜੇ ਮੁਬਸ਼ਰ ਜ਼ੈਦੀ ਵਗੈਰਾ ਨੇ ਇਹ ਤਾਂ ਬਹੁਤ ਏਅਰ ਟਾਈਮ ਦਿੰਦੇ ਨੇ ਉਹਨਾਂ ਨੂੰ। ਇੱਕ ਮਤਲਬ ਤੁਹਾਡੇ ਮਤਲਬ 75 ਹਾਮਿਦ ਮੀਰ ਸਾਹਿਬ ਵੀ ਦਿੰਦੇ ਨੇ, ਅਗਰ ਨਹੀਂ ਦਿੰਦੇ ਤਾਂ ਸਾਨੂੰ ਪੰਜਾਬੀ ਨੈਸ਼ਨਲਿਸਟਾਂ ਨੂੰ ਨਹੀਂ ਦਿੰਦੇ, ਉਹ ਲਿਫਟ ਨਹੀਂ ਕਰਾਉਂਦੇ, ਬਾਕੀ ਤਾਂ ਸਭ ਨੂੰ ਕਰਾਉਂਦੇ। ਅੱਛਾ, ਮੈਂ ਤੇ ਬਹਰਹਾਲ ਇੰਨਾ ਉਹਨਾਂ ਦੇ ਨਹੀਂ, ਬਲੋਚਾਂ ਦੀ ਆਵਾਜ਼ ਕੋਈ 2-4 ਹੀ ਲੋਕ ਹਿੰਮਤ ਕਰਕੇ ਕੱਢਦੇ ਨੇ, ਕਿਉਂਕਿ ਇਹ ਚੀਜ਼ ਤੇ ਤੁਹਾਨੂੰ ਵੀ ਪਤਾ ਹੈ ਕਿ ਬਲੋਚ ਦੇ ਵਾਸਤੇ ਤੁਸੀਂ ਬੋਲਣਾ ਹੈ ਤੇ ਤੁਸੀਂ ਸਭ ਤੋਂ ਪਹਿਲੇ ਕਿੰਨਾ ਦੀ ਹਿੱਟ ਲਿਸਟ ਤੇ ਆ ਜਾਣਾ ਹੈ, ਤੇ ਉਹ ਤਾਂ ਕਰਕੇ ਵੀ ਲੋਕ ਉਹਨਾਂ ਤੇ ਗੱਲ ਨਹੀਂ ਕਰਦੇ। ਪੰਜਾਬੀ ਦੇ ਬਾਰੇ ਦੇ ਵਿੱਚ ਇਹ ਹੈ ਕਿ ਪੰਜਾਬੀਆਂ ਨੂੰ ਤਾਂ ਚੁੱਕਿਆ ਵੀ ਕੱਟ ਜਾਂਦਾ ਹੈ ਨਾ, ਜਿਸ ਤਰ੍ਹਾਂ ਉਹਨਾਂ ਨੂੰ ਚੁੱਕ ਲੈਂਦੇ ਨੇ। ਬੋਲਦਾ ਵੀ ਤੇ ਕੋਈ ਨਹੀਂ ਨਾ ਪੰਜਾਬੀਆਂ ਲਈ, ਜਿਹੜੇ ਬੋਲੇ ਸਨ 4 ਉਕਾੜੇ ਵਾਲੇ, ਤੇ ਤੁਸੀਂ ਉਹਨਾਂ ਦਾ ਹਸ਼ਰ ਦੇਖਿਆ ਕੀ ਹੋਇਆ? ਉਹਨਾਂ ਦਾ ਹਸ਼ਰ ਦੇਖ ਲਓ, ਵਿਚਾਰੇ ਦਾ ਕੀ ਹਸ਼ਰ ਕੀਤਾ ਉਹਨਾਂ ਨੇ। ਬਿਲਕੁਲ ਸਹੀ ਗੱਲ ਹੈ।
ਤੇ ਉਹ ਵਿਚਾਰੇ ਨੂੰ ਉਸ ਤਰ੍ਹਾਂ ਤੋਂ ਮਿਲਿਆ ਵੀ ਨਹੀਂ, ਉਹਦੇ ਵਾਸਤੇ ਲੋਕ ਉਸ ਤਰ੍ਹਾਂ ਤੋਂ ਉੱਠੇ ਵੀ ਨਹੀਂ। ਉਹ ਵੀ ਇੱਕ ਮੈਨੂੰ ਹਾਂਜੀ। ਉਹਨਾਂ ਦਾ ਨਾਮ ਭੁੱਲ ਗਿਆ, ਉਹ ਜਿਹੜੇ ਉਕਾੜਾ ਦੇ ਨੇ, ਜਿਨ੍ਹਾਂ ਨੂੰ ਹੁਣ ਨਹੀਂ ਥੋੜਾ ਅਰਸਾ ਪਹਿਲੇ ਸ਼ਾਇਦ ਰਿਹਾ ਮੇਹਰ ਹੋਏ ਸਾਹਿਬ ਨੇ। ਨੇ। ਹਾਂਜੀ, ਮੇਹਰ ਸਾਹਿਬ। ਹਾਂ, ਤੇ ਉਹ ਬੜਾ ਅਫਸੋਸਨਾਕ ਅਮਲ ਹੈ ਜਿਹੜਾ ਉਹਨਾਂ ਦੇ ਨਾਲ ਵੀ ਕੀਤਾ ਹੈ। ਉਹ ਜੀ ਜੀ ਬਹੁਤ ਘੱਟ ਲੋਕ ਹਿੰਮਤ ਕਰਦੇ ਨੇ। ਮੈਂ ਤਾਂ ਕਰਕੇ ਕਹਿੰਦੀ ਹਾਂ ਕਿ ਇਹ ਅਸਲ ਦੇ ਵਿੱਚ ਜਿਹੜੀ ਸੋਚ ਇੰਜੈਕਟ ਕੀਤੀ ਗਈ ਹੈ ਨਾ ਸਾਡੇ ਦਿਮਾਗਾਂ ਦੇ ਵਿੱਚ, ਜੀ ਜੀ ਮਤਲਬ ਆਮ ਪੰਜਾਬੀ, ਆਮ ਬਲੋਚੀ, ਆਮ ਪਖਤੂਨ ਤੇ ਆਮ ਸਿੰਧੀ, ਜੀ ਉਹਨਾਂ ਜੀ ਦੇ ਉੱਤੇ ਉਹ ਸੋਚ ਨੂੰ ਅਸਲ 'ਚ ਕੱਢਣ ਦੀ ਗੱਲ ਹੈ। ਜਦੋਂ ਤੁਸੀਂ ਉਹ ਸੋਚ ਕੱਢੋਗੇ ਨਾ, ਫਿਰ ਤੁਸੀਂ ਦੇਖਣਾ ਕਿ ਇਹ ਜਿਹੜੇ ਮਾਮਲਾਤ ਨੇ ਉਹ ਕਿਸ ਤਰ੍ਹਾਂ ਸੁਧਰਦੇ ਨੇ। ਹਾਂ, ਉਹ ਸੁਮਈਆ ਜੀ ਨੇ ਉਹ ਸੋਚ ਸੁਮਈਆ ਜੀ ਨੇ ਹਜ਼ਾਰਾਂ ਵਾਲਿਆਂ ਦਾ ਕਿਹਾ ਸੀ ਹੁਣੇ, ਤੇ ਉਹ ਮੈਂ ਉਹਨਾਂ ਦੀ ਗੱਲ ਪੂਰੀ ਵੈਸੇ ਸੁਣ ਲਈ, ਲੇਕਿਨ ਜੋ ਉਹਨਾਂ ਦੇ ਨਾਲ ਉੱਥੇ ਵੈਸੇ ਹੁੰਦਾ ਹੈ ਨਾ ਹਜ਼ਾਰਾਂ ਵਾਲਿਆਂ ਦੇ ਹਾਂ ਨਾਲ, ਹਾਂ ਯਾਨੀ ਉਹਨਾਂ ਦੇ ਨਾਲ ਵੀ ਉਹਨਾਂ ਦਾ ਮਤਲਬ ਜਵਾਨ ਬੱਚਾ ਕੋਈ ਉਹਨਾਂ ਨੇ ਘੱਟ ਹੀ ਰਹਿਣ ਦਿੱਤਾ ਹੈ। ਯਾਨੀ ਉਹ ਜਿੰਨੇ ਕੁ ਮਰੇ ਨੇ ਟਾਰਗੇਟ ਕਿਲਿੰਗ ਦੇ ਵਿੱਚ, ਇਹ ਵੀ ਤੇ ਜ਼ਿਆਦਤੀ ਹੈ ਨਾ। ਅਸੀਂ ਮਸਲਨ ਦੇਖੋ ਹੁਣ ਨਾ, ਗਲੀ ਤੋਂ ਬਾਹਰ ਨਿਕਲ ਗਏ ਉਹ ਇਸ਼ੂ ਵੀ ਤੇ ਤੇ ਸਾਨੂੰ ਗੋਲੀ ਵੱਜ ਉਹ ਜਾਏ। ਵੀ ਤੇ ਸਹੀ ਡਿਸਕ੍ਰਾਈਬ ਨਹੀਂ ਨਾ ਕੀਤਾ ਜਾਂਦਾ। ਹੁਣ ਹਜ਼ਾਰੇ ਵਾਲਿਆਂ ਨੂੰ ਮਾਰਨ ਵਾਲੇ ਤਾਂ ਪਸ਼ਤੂਨ ਹੀ ਨੇ, ਉਹਨਾਂ ਹਾਂ, ਨੂੰ ਮਾਰਨ ਪੰਜਾਬੀ ਵਾਲੇ ਤਾਂ ਤੇ ਨਹੀਂ ਜਾ ਉਹੀ ਕੇ ਨੇ ਮਾਰ ਰਿਹਾ। ਜਿਹੜੇ ਮਤਲਬ ਉਹਨਾਂ ਨੂੰ ਉਹ ਆਪਣਾ ਮਜ਼ਹਬ ਨਹੀਂ ਸਮਝਦੇ, ਹਮ ਮਜ਼ਹਬ ਦੇ ਨਾਂ ਤੇ ਮਾਰ ਦਿੰਦੇ ਨੇ, ਕੋਈ ਹਾਂ ਸੋਚ ਦੇ ਕੌਮ ਦੇ ਨਾਂ ਤੇ ਜੀ ਮਾਰ ਦਿੰਦਾ। ਮਤਲਬ ਮਰ ਤੇ ਇਨਸਾਨ ਰਿਹਾ ਹੈ, ਹਾਂ ਤੁਸੀਂ ਕੁਝ ਵੀ ਕਰ ਲਓ, ਜੀ ਜੀ ਕਿਹੜੀ ਵੀ ਸੋਚ ਲਾਓ, ਲੇਕਿਨ ਮਰੇਗਾ ਤੇ ਇਨਸਾਨ ਨਾ। ਇਨਸਾਨ ਜੀ ਤੋਂ ਅਹਿਮ ਤੇ ਕੋਈ ਚੀਜ਼ ਨਹੀਂ ਹੈਗੀ। ਤੇ ਬਾਕੀ ਮੇਰੀ ਤੇ ਜ਼ਾਤੀ ਇੱਕ ਆਪਣੀ ਇੱਕ ਸਟਰਗਲ ਹੁੰਦੀ ਹੈ ਕਿਸੇ ਵੀ ਇਸ਼ੂ ਤੇ। ਜੀ ਜੀ ਮੈਂ ਕਿਸੇ ਔਰਤ ਮਾਰਚ ਨਾਲ ਸ਼ਾਮਿਲ ਨਹੀਂ ਹੁੰਦੀ, ਮੈਂ ਕਿਸੇ ਹੋਰ ਦੇ ਨਾਲ ਮੇਰਾ ਕੋਈ ਹੁੰਦਾ ਹੀ ਨਹੀਂ ਰਾਬਤਾ। ਸਹੀ ਰਾਬਤਾ ਮੇਰਾ ਉਦੋਂ ਹੀ ਹੁੰਦਾ ਹੈ ਜਿਸ ਟਾਈਮ ਕੋਈ ਮੂਵਮੈਂਟ ਕਰਨੀ ਹੋਏ, ਕੋਈ ਚੀਜ਼ ਕਰਨੀ ਹੋਏਗੀ, ਕੋਈ ਮੈਨੂੰ ਅਪਰੋਚ ਕਰ ਲੇਗਾ, ਠੀਕ ਹੈ, ਨਹੀਂ ਤੇ ਮੈਂ ਇਕੱਲੀ ਜਾ ਕੇ ਉੱਥੇ ਸਾਈਡ ਤੇ ਖੜੀ ਹੋ ਜਾਂਦੀ ਹਾਂ ਕਿ ਮੈਂ ਆਪਣਾ ਇhtਜਾਜ ਰਿਕਾਰਡ ਕਰਾ ਰਹੀ ਹਾਂ। ਠੀਕ ਮੈਂ ਕਿਸੇ ਨੂੰ ਸਾਬਿਤ ਤੇ ਨਹੀਂ ਕਰਨਾ ਕਿ ਵੀ ਮੈਂ ਦਰੁਸਤ ਇਸ ਚੀਜ਼ ਨੂੰ ਗਲਤ ਸਮਝਦੀ ਹਾਂ। ਜ਼ਾਹਿਰ ਹੈ ਦਰੁਸਤ ਮੈਂ ਆਪਣੀ ਸੈਟੀਸਫੈਕਸ਼ਨ ਲਈ ਕਰਨੀ ਹੈ। ਠੀਕ। ਤੇ ਬਹਰਹਾਲ ਜਿਹੜਾ ਕੋਈ ਦੂਸਰਾ ਕੁਝ ਕਰਦਾ ਹੈ, ਉਹ ਆਪਣੇ ਅਮਲ ਦਾ ਆਪੇ ਜ਼ਿੰਮੇਦਾਰ ਹੈ। ਜੋ ਮੈਂ ਕਰ ਬਹਰਹਾਲ ਰਹੀ ਹੈ, ਮੈਂ ਆਪਣਾ ਜਿਹੜਾ ਆਪਣੀ ਸੀ ਅੱਜ ਦਾ ਜ਼ਿੰਮੇਦਾਰ ਹਾਂ। ਮੁੱਦਾ, ਉਹਦੇ ਤੇ ਇਹਨੂੰ ਖਤਮ ਕਰਨੇ ਆ ਕਿ ਇਹ ਇੱਕ ਬੇਟੀ, ਇੱਕ ਭੈਣ ਜਿਹੜੀ ਮਰਡਰ ਹੋਈ ਬਲੋਚਿਸਤਾਨ 'ਚ, ਉਹਦੇ ਵਾਸਤੇ ਅਸੀਂ ਜਸਟਿਸ ਮੰਗਨੇ ਆ। ਔਰ ਬਿਲਕੁਲ ਜਸਟਿਸ ਮੰਗਦੇ ਤੇ ਚੀਫ ਜਸਟਿਸ ਕੋਲੋਂ ਵੀ ਮੰਗਨੇ ਆ, ਜਿੰਨੇ ਮੁਕਤਦਰ ਲੋਕ ਨੇ ਉਹਨਾਂ ਕੋਲੋਂ ਵੀ ਮੰਗਨੇ ਆ, ਔਰ ਸਪੈਸ਼ਲੀ ਸੀਐਮ ਬਲੋਚਿਸਤਾਨ ਕੋਲੋਂ ਇੱਕ ਅਪੋਲੋਜੀ ਵੀ ਐਕਸਪੈਕਟ ਕਰਨੇ ਆ। ਔਰ ਸਮਝਨੇ ਆ ਕਿ ਸੀਐਮ ਬਲੋਚਿਸਤਾਨ ਪਰਸਨਲ ਇੰਟਰਸਟ ਲੈ ਕੇ ਆਪਣੀ ਬਲੋਚ ਰਵਾਇਤ ਪ੍ਰੂਵ ਕਰੇਗਾ ਕਿ ਇੱਕ ਔਰਤ ਨੂੰ, ਇੱਕ ਧੀ ਨੂੰ ਕਤਲ ਕੀਤਾ ਹੈ ਇੱਕ ਮਰਦ ਨੇ ਉੱਥੇ। ਇਹ ਬੜੀ ਸ਼ਰਮਨਾਕ ਹਰਕਤ ਹੈ। ਔਰ ਇੰਜ ਦੇ ਬੰਦੇ ਨੂੰ ਇਹਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਸ ਕੇਸ ਦੀ, ਉਹਨੂੰ ਕੈਫਰੇ ਕਿਰਦਾਰ ਤੱਕ ਪਹੁੰਚਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ। ਥੈਂਕ ਯੂ ਵੈਰੀ ਮਚ। ਰੱਬ ਰੱਖਾ। ਥੈਂਕ ਯੂ ਸਰ।